ਅੱਛਾ यार इस तो कहने हैं कि यार कोई भी चीज़ है ना वंड के खाओ यार। ਉਹ ਭਾਈ ਜਿੱਡਾ ਤੇਰਾ ਮੂੰਹ ਸਾਡੇ ਹਿੱਸੇ ਹੀ ਨਹੀਂ ਕੁਝ ਹੁੰਦਾ ਉੱਤੋਂ ਸਭ ਤੋਂ ਵੱਡਾ ਬੇਵਕੂਫ ਬਹੁਤ ਆ ਆ ਰੋਜ਼ਾ ਚ ਕਿਸੇ ਨੇ ਲੰਗਰ ਵੰਡਣ ਤੇ ਲਾਤਾ ਇਹਨੂੰ ਉਹਨੇ ਰੋਟੀਆਂ ਦੀ ਤਹਿ ਫੜਾਈ ਤੇ ਇੰਜ ਵੰਡਣ ਡਿਆ नहीं इमली ਨੂੰ ਵੇਖਣ ਵਾਲੇ ਆਏ ਤੇ ਉਹ ਬੰਦਾ ਕਹਿੰਦਾ बेटा क्या कर लेते हो ਕਹਿੰਦਾ ਇਮਲੀ ਨੂੰ ਵੇਖਣ ਆਏ ਤੇ ਆਪਣੇ ਸਹੁਰੇ ਨਾਲ ਐਡਾ ਫਰੈਂਕ ਹੋ ਗਿਆ ਗੱਲਾਂ ਕਰਦੇ ਕਰਦੇ ਕਹਿੰਦਾ ਆਹ ਵੇਖੋ ਆ ਚੰਬਲ ਆ ਕਿ ਕੀ अस्सलाम वालेकुम जी मैं फरीद साबरी और मेरे नाल ने सज्जाद जानी ऑल टीम 80 ਆਲ ਟੀਮ ਨਹੀਂ ਯਾਰ ਆਲ ਟੀਮ ਵਿੱਚੋਂ ਕੈਮਰਾਮੈਨ ਵੀ ਹੈ ਇਧਰ ਉਧਰ ਵੀ ਆ ਫਲਕ ਵੀ ਹੈ ਸਾਰੇ ਇਹ ਉਹ ऑल टीम यानी साडी सारी ऑल टीम ਜਿਹੜੀ ਟੈਕਨੀਕਲ ਸਟਾਫ ਦੇ ਵਿੱਚ ਸਾਡੇ ਇਸ ਟਾਈਮ ਕੈਮਰਾਮੈਨ जनाब वकास सलीम साहब ਉਹਨਾਂ ਲਈ ਤਾੜੀਆਂ और अंदर हुने हुने के नवीद साहब ਉਹਨਾਂ ਲਈ ਵੀ ਤਾੜੀਆਂ ਆ ਬਾਹਰੋਂ ਇੱਕ ਬੰਦਾ ਇਹਨੂੰ ਗਿਆ ਉਹਨਾਂ ਲਈ ਵੀ ਤਾੜੀਆਂ ਇੱਕ ਬੰਦਾ ਸਵੇਰ 2.5 ਕਿਲੋ ਦਹੀਂ ਲੈ ਕੇ ਗਿਆ ਉਹਦੇ ਲਈ ਵੀ ਤਾੜੀਆਂ ਇੱਕ ਬੰਦਾ ਨੇ ਧੁੱਤ 'ਚ ਚਪੇੜਾ ਮਾਰ ਕੇ ਗਿਆ ਉਹਦੇ ਲਈ ਵੀ ਤਾੜੀਆਂ ਜਿਹੜਾ ਇਹਨੂੰ ਕੁੱਤਾ ਪਿਆ ਉਹਦੇ ਲਈ ਵੀ ਤਾੜੀਆਂ ਨਾਜ਼ਰੀਨ ਬੇਸਿਕਲੀ ਦੱਸੋ ਉਹ ਯਾਰ ਸ਼ਰਾਜ਼ ਦਾ ਵੀ ਨਾਂ ਲੈ ਲੈ ਯਾਰ ਸ਼ਰਾਜ਼ ਵੀ ਹੈ ਯਾਰ ਸਾਰੇ ਹੀ ਆ ਯਾਰ ਓਏ ਫਿਰ ਜੇ ਨਾ ਹੀ ਲੈਣੇ ਤੇ ਫਿਰ ਜਿਹਨਾਂ ਦਾ ਹੈਗਾ ਚੈਨਲ ਉਹਨਾਂ ਤੋਂ ਸ਼ੁਰੂ ਕਰੋ ਉਹ ਤੇ ਸਾਰਿਆਂ ਨੂੰ ਪਤਾ ਨਾ ਸਾਡੇ ਦਿਲਾਂ ਦੇ ਕੌਣ ਕਰੋ ਫੋਨ ਆ ਗਿਆ ਕਰੋ ਮੇਰੀ ਗੱਲ ਸੁਣੋ ਜੀ ਫਰੀਦ ਸਾਹਿਬ ਦੇ ਕਹਿਣ ਦਾ ਮਤਲਬ ਆ ਸਜਾਦ ਜਾਨੀ ਆਲ ਟੀਮ ਜੇ ਉਹ ਨਾਲ ਕਹਿੰਦਾ ਨਾ ਆਲ ਔਲਾਦ ਟੀਮ ਫੇਰ ਹੋਣਾ ਸੀਗਾ ਕੈਮਰਾਮੈਨ ਐਡੀਟਰ ਇਹ ਜਿਹੜੇ ਸਾਹਮਣੇ ਨਜ਼ਰ ਆ ਰਹੇ ਉਹਨਾਂ ਦੀ ਗੱਲ ਕਰ ਰਹੇ ਫੈਸਲ ਸਾਹਿਬ ਨਹੀਂ ਜੀ ਮੈਂ ਸਾਹਮਣੇ ਦੀ ਦਾਨਿਸ਼ ਭਾਈ ਲੇਕਿਨ ਜਿਹੜੇ ਪਿੱਛੇ ਸਾਡੇ ਕੈਮਰਾਮੈਨ ਉਹ ਨਹੀਂ ਸਟਰਗਲ ਕਰਦੇ ਬਿਲਕੁਲ ਉਹਨਾਂ ਲਈ ਵੀ ਤਾੜੀਆਂ ਬੇਸਿਕਲੀ ਅਸੀਂ ਦੱਸਣਾ ਮੈਂ ਇਹ ਚਾਹਨਾ ਵਾਂ ਕਿ ਵੇਖੋ ਤੰਜ਼ੋ ਮਜ਼ਾ ਇੱਕ ਐਸਾ ਐਲੀਮੈਂਟ ਆ ਐਸਾ ਇੱਕ ਫਾਰਮੈਟ ਆ ਕਿ ਜਿਹੜਾ ਬਹੁਤ ਸਾਰੇ ਦੁਖੀ ਦਿਲਾਂ ਨੂੰ ਇੱਕ ਉਹ ਜਿਹਨੂੰ ਕਹਿੰਦੇ ਨੇ ਨਾ ਸਹਾਰਾ ਜਿਹਾ ਖੁਸ਼ੀ ਜਿਹੀ ਹਾਏ 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 ਹਾਸੇ ਜੇ ਖੇਡੇ ਔਰ ਇਹਦੇ ਨਾਲ ਨਾਲ ਇਹੋ ਜਿਹੇ ਕਰਬ ਦੇ ਹਾਲਾਤ ਇੰਨੀ ਮੁਸ਼ਕਲ ਜਿਹੜੀ ਟਾਈਮ ਦੇ ਵਿੱਚ ਵਾਹ ਵਾਹ ਦੁਨੀਆ ਜਿਹੜੀ ਪਰੇਸ਼ਾਨੀਆਂ ਦੇ ਵਿੱਚ ਕੀ ਬਾਤ ਹੈ ਵਾਹ ਕਿਸੇ ਨੂੰ ਕੋਈ ਮਤਲਬ ਘਰਾਂ ਦੀਆਂ ਪਰੇਸ਼ਾਨੀਆਂ ਕੀ ਕਹਨੇ ਜੀ ਕਿਸੇ ਨੂੰ ਬੋ ਆਪਣੀ ਦੀ ਪਰੇਸ਼ਾਨੀ ਕਿਸੇ ਨੂੰ ਮਤਲਬ ਕਿ ਆਪਣੇ ਬੱਚਿਆਂ ਦੀ ਪਰੇਸ਼ਾਨੀ ਤੇ ਕਿਸੇ ਨੂੰ ਆਪਣੀਆਂ ਕਿਸੇ ਗੁੱਛਾਵਾਂ ਮੰਗਣ ਦੀ ਪਰੇਸ਼ਾਨੀ ਕਿਸੇ ਨੂੰ ਵਾਲ ਵਾਉਣ ਦੀ ਪਰੇਸ਼ਾਨੀ ਕਿਸੇ ਨੂੰ ਬੇਗਮਾਤ ਦੀ ਪਰੇਸ਼ਾਨੀ ਕਿਸੇ ਨੂੰ ਫੋਨਾਂ ਦੀ ਟੈਨਸ਼ਨ ਮੈਂ ਮਸਲਾ ਇਹ ਗੱਲ ਕਰਨਾ ਚਾਹ ਰਿਹਾ ਇਮਲੀ ਭਾਈ ਕਿ ਵੇਖੋ ਕਿੰਨੇ ਹਾਲਾਤ ਸੁਣੋ ਭਾਈ ਇੰਨੀ ਪਰੇਸ਼ਾਨੀ ਨਾ ਸੁੱਟੋ ਆਡੀਅנס ਤੇ ਕੀ ਹੋ ਗਿਆ ਆਪਣੀਆਂ ਵੀ ਦਰਦਾਂ ਉਹਨੂੰ ਪਾਈ ਜਾ ਰਹੇ ਖੁਸ਼ੀ ਵਾਲੀਆਂ ਗੱਲਾਂ ਯਾਰ ਮੈਂ ਨਾ ਫਰੀਦਾ ਇੱਕ ਛੋਟਾ ਜਿਹਾ ਮੈਸੇਜ ਦੇਣਾ ਚਾਹ ਰਹੇ ਸੀ ਅਗਰ ਤੁਹਾਡੀ ਆਪਣੀ ਗ੍ਰਿਫਤ ਮਜ਼ਬੂਤ ਕਰਨੀ ਹਾਂ ਗ੍ਰਿਫਤ ਮਜ਼ਬੂਤ ਕਰੋ ਗ੍ਰਿਫਤ ਐਸ ਤੋਂ ਮਜ਼ਬੂਤ ਹੋਣੀ ਹੈ ਕਿ ਨਾਜ਼ਰੀਨ ਅਸੀਂ ਸੁਣਦੇ ਆ ਰਹੇ ਹਾਂ ਬਚਪਨ ਤੋਂ ਸਾਡੇ ਸਿਆਸਤਦਾਨ ਬਹੁਤ ਅੱਛਾ ਯਾਰ ਕੀ ਬਾਤ ਹੈ ਯਾਰ ਭਾਈ ਕੀ ਕਹਿਣੇ ਵੈਸੇ ਖੁਸ਼ੀ ਹੋਈ ਇੱਕ ਮਿੰਟ ਯਾਰ ਸਬਰ ਕਰ ਲੈ ਯਾਰ ਫਰੀਦ ਯਾਰ ਪੂਰਾ ਮੈਸੇਜ ਦੇ ਲੈਣ ਦੇ ਯਾਰ ਪੂਰਾ ਨਹੀਂ ਹੋਇਆ ਸਾਡੇ ਜਿਹੜੇ ਲੀਡਰ ਨੇ ਹੁਕਮਰਾਨ ਨੇ ਅਸੀਂ ਸੁਣਦੇ ਆ ਰਹੇ ਹਾਂ ਵਿੱਚੋਂ ਜਿਹੜੀ ਚੀਜ਼ ਮਹਿੰਗੀ ਹੋਵੇ ਮੇਰੇ ਬਜ਼ੁਰਗਾਂ ਨੇ ਮੈਨੂੰ ਦੱਸਿਆ ਕਿ ਜਿਹੜੀ ਚੀਜ਼ ਮਹਿੰਗੀ ਹੋਵੇ ਉਹਨੂੰ ਛੱਡ ਦਿਓ ਵਾਹ 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 ਕੀ ਕਹਿਣੇ ਵੈਸੇ ਭਾਈ ਕੰਪਲੀਟ ਤੇ ਹੋ ਲੈਣ ਤੇ ਗੱਲ ਬਹੁਤ ਅੱਛਾ ਗੱਲ ਤੇ ਕੰਪਲੀਟ ਹੋ ਲੈਣ ਦੋ ਯਾਰ ਤੇ ਉਹ ਵੀ ਬੈਠੇ ਨੇ ਉਹਨਾਂ ਨੂੰ ਉਠਾ ਦਈਏ ਫਿਰ ਤੁਹਾਨੂੰ ਕਿਹਾ ਕਿਸੇ ਨੇ ਕਿ ਸਿਆਣੇ ਦਾ ਮੈਸੇਜ ਦੇ ਦਿਓ ਦਵਾ ਦਾ ਮੇਰੇ ਬਜ਼ੁਰਗਾਂ ਨੇ ਯਾਰ ਕੀ ਬਜ਼ੁਰਗ ਯਾਰ ਕਿਸੇ ਤੁਹਾਡੇ ਦੀ ਮੈਨੂੰ ਸਲਾਹ ਦੱਸੋ ਤਾਂ ਕਰ ਸਹੀ ਲਈ। ਅੱਛਾ ਜੀ ਤੁਹਾਡੇ ਬਜ਼ੁਰਗਾਂ ਦੀ ਬਜ਼ੁਰਗਾਂ ਨੇ ਕਿਹਾ ਜਿਹੜੀ ਚੀਜ਼ ਮਹਿੰਗੀ ਹੋਏ ਉਹਨੂੰ ਛੱਡ ਦਿਓ ਬਿਲਕੁਲ ਬਲੀਵ ਮੀ 3 ਤੋਂ 4 ਦਿਨ ਬਾਈਕਾਟ ਕਰ ਦਿਓ ਚੀਜ਼ਾਂ ਦਾ ਤੇ ਇਨਸ਼ਾਅੱਲਾ ਤਾਲਾ ਮਹਿੰਗਾਈ ਜਿਹੜੀ ਹੈ ਨਾ ਉਹ ਖਤਮ ਹੋ ਜਾਏਗੀ ਲਓ ਜੀ ਦਾਨੇ ਸਾਹਿਬ ਆਪਣਾ ਮੈਰ ਭਾਈ ਆ ਜਿਹੜਾ ਬਾਈਕਾਟ ਵਾਲੀ ਗੱਲ ਕਰਨ ਦੇ ਯਾਨੀ ਆਟੇ ਦਾ ਬਾਈਕਾਟ ਕਰਦੇ ਤੁਸੀਂ ਜੀ ਇਹਨਾਂ ਨੇ ਸਿਆਣਿਆਂ ਨੇ ਸਿਰਫ ਇਹ ਕਿਹਾ ਵਾ ਕਿ ਜਿਹੜੀ ਸ਼ਾਇਦ ਤੁਹਾਨੂੰ ਮਹਿੰਗੀ ਲੱਗਦੀ ਆ ਉਹ ਛੱਡ ਦਿਓ ਸਹੀ ਕਿਹਾ ਉਹਨਾਂ ਨੇ ਕਿਹਾ ਨਹੀਂ ਖਰੀਦਣੀ ਚੋਰੀ ਕਰਨੀ ਆ ਚੱਕ ਲੋ ਜਾ ਕੇ ਕੀ ਬਾਤ ਹੈ ਹਾਂ ਚੱਕ ਲੋ ਖੋਤਾ ਇੰਜ ਖਿੱਚ ਕੇ ਨਾ ਤੇਰੇ ਵਰਗਾ ਮੂੰਹ ਬਣਦੇ ਚਵਲਾ ਮਾਰਦਾ ਪਿਆ ਤੂੰ ਅੱਛਾ ਜੀ ਆਵਾਜ਼ ਭਾਈ ਤੁਹਾਡਾ ਕਿਉਂਕਿ ਤੁਹਾਡਾ ਵੀ ਦਿਮਾਗ ਬੰਦਾ ਵੇਖੋ ਜੀ ਮਹਿੰਗਾਈ ਨਹੀਂ ਕੀਤਾ ਇਹਨੂੰ ਚਾਹੀਦਾ ਕਿ ਫਲ ਨਾ ਖਰੀਦੇ ਬਲਕਿ ਵੇਖੇ ਵੀ ਨਾ ਇਹ ਜਾਂਦਾ ਡਿਪਰੈਸ਼ਨ ਦੇ ਵਿੱਚ ਐਵੇਂ ਆ ਜਾਂਦਾ ਨਾ ਲੈਣੀ ਨਾ ਦੇਣੀ ਇਹ ਉਹ ਕੇਲਾ 200 ਰੁਪਏ ਦਰਜਨ ਓ ਮਾਈ ਗੋਡ ਤੈਨੂੰ ਕਾਹਦੀ ਟੈਨਸ਼ਨ ਅੱਛਾ ਇਹ ਨਾ ਫਲ ਫਰੂਟ ਲੈਣ ਜਾਵੇ ਨਾ ਤੇ ਉਹਨਾਂ ਨੂੰ ਕਹਿੰਦੇ ਹੁੰਦਾ ਯਾਰ ਉਹ ਫਰੂਟ ਉਹ ਕਹਿੰਦਾ ਯਾਰ ਉਹ ਜਿਹੜਾ ਤੈਨੂੰ ਦੇਈਦਾ ਹਲੇ ਕੱਢਿਆ ਨਹੀਂ ਵੱਡਾ ਨਹੀਂ ਫਲਾਂ ਵਾਲਾ ਸਟੋਰ ਹੁੰਦਾ ਉੱਥੇ ਇੰਜ ਨਜ਼ਰਾਂ ਮਾਰਨ ਦੇ ਉਹ ਕਹਿੰਦੇ ਕੀ
ਫੁੱਟਾਂ ਕਿੱਧਰ ਪਈਆਂ? ਓਏ ਇਹਦੀ ਕਿਹੜੀ ਗੱਲ ਆ ਸਟ੍ਰਾਬੇਰੀ ਲੈਣ ਗਿਆ ਤੂੰ ਕਹਿੰਦਾ ਬੀ ਪੇਰ ਨਹੀਂ ਪਈ ਸਟ੍ਰਾਬੇਰੀ ਦੱਸ ਯਾਰ ਬੀ ਪੇਰ ਕਿਹੜੀ ਹੁੰਦੀ ਉਹਨਾਂ ਨੇ ਕਿਹਾ ਸਟ੍ਰਾਬੇਰੀ ਲਿਆਇਆ 1.5 ਕਿਲੋ ਸਟ੍ਰਾਬੇਰੀ ਲਿਆਇਆ ਤੇ 5 ਮਿੰਟ ਇਹਦੇ ਹੱਥਾਂ 'ਚ ਰਹੀ ਉਹ ਇਦਾਂ ਲੱਗੇ ਜਿੱਦਾਂ ਜਾਮ ਨੂੰ ਲਿਆਇਆ ਕੀ ਗੱਲ ਦੀ ਸਟ੍ਰਾਬੇਰੀ ਭਾਈ ਫੈਸਲ ਦੇ ਬੱਚਿਆਂ ਨੇ ਕਿਹਾ ਭਾਈ ਫੈਸਲ ਦੇ ਬੱਚਿਆਂ ਨੇ ਕਿਹਾ ਭਾਈ ਫੈਸਲ ਮੇਰੇ ਬੱਚੇ ਮੈਨੂੰ ਭਾਈ ਕਿ ਫੈਸਲ ਸਾਡਾ ਕਹਿੰਦੇ ਸਟ੍ਰਾਬੇਰੀ ਖਾਣ ਨੂੰ ਦਿਲ ਕਰਨ ਦਿਆ ਵਾ ਤੇ ਉਹਨਾਂ ਨੂੰ ਕਹਿੰਦਾ ਛੱਡੋ ਪਰ ਸਟ੍ਰਾਬੇਰੀ ਆ ਲੋ ਗੱਚਕ ਖਾਓ। ਨਹੀਂ ਇਹ ਦਾਨਸ਼ ਦੇ ਬੱਚਿਆਂ ਨੇ ਵੀ ਕਿਹਾ ਪਾਪਾ ਇਹ ਜਾ ਕੇ ਆਪਣੀ ਬੁੱਢੀ ਨੂੰ ਕੁੱਟਣ ਲੱਗ ਪਿਆ। ਕਿਉਂ? ਇਹ ਕੀ ਸੁਗਾਤ ਹੈ ਉਹਨਾਂ ਨੂੰ ਪਾਪਾ ਮਰੇ ਅੱਪੂ ਨੂੰ ਕਹਿੰਦੇ ਓਏ ਹੈਲੋ ਭਾਏ ਨੇ ਕੋ ਜੁਗਤ ਹਦਾਇਤ ਦੀ ਕਰੀ ਦੀ ਜੁਗਤ ਕਦੋਂ ਕਰ ਰਹੇ ਆ ਕੈਜੂਅਲ ਬੈਠੇ ਆ ਇਮਲੀ ਦੇ ਬੱਚੇ ਕੈਜੂਅਲ ਬੈਠੇ ਆ ਇਮਲੀ ਦੇ ਬੱਚੇ ਨੇ ਕੀ ਇਮਲੀ ਦੇ ਬੱਚੇ ਕਹਿੰਦੇ ਪਾਪਾ ਮੇਰਾ ਨਾ ਸਟ੍ਰਾਬੇਰੀ ਖਾਣ ਨੂੰ ਦਿਲ ਕਰਨ ਦਿਆ ਇਹ ਉਹਨਾਂ ਨੂੰ ਕਹਿੰਦਾ ਪਹਿਲੇ ਤੁਹਾਨੂੰ ਛਿੱਤਰ ਨਾ ਖਵਾ ਦੇ ਯਾਰ ਇਹਨੂੰ ਕਿਸੇ ਨੇ ਪੁੱਛਿਆ ਬਸ ਤੇਰੇ ਬੱਚੇ ਕਹਿੰਦਾ ਯਾਰ ਮੈਂ ਆਪਣੇ ਅੰਡੇ ਆਪੇ ਹੀ ਪੀ ਜਾਂਦਾ ਅੱਛਾ ਉਹ ਨਾ ਅੱਛਾ ਭਾਈ ਫਰੀਦ ਤੁਹਾਡੇ ਲਈ ਇੱਕ ਜੁਗਤ ਆ ਕਿ ਫਿਲਮ 'ਚ ਸੀਨ ਹੁੰਦਾ ਵਾ ਕਿ ਵਕੀਲ ਨਾ ਵੱਧ ਚੜ ਕੇ ਦਲਾਇਲ ਦੇ ਰਿਹਾ ਹੱਕ ਸੱਚ ਦੇ ਤੇ ਉਹ ਚੁੱਪ ਕਰਦਾ ਨਾ ਤੇ ਇੱਕ ਇਹੋ ਜਿਹਾ ਕਰੈਕਟਰ ਉੱਠ ਕੇ ਇਕੱਲਾ ਹੀ ਉਹ ਸਾਰਾ ਸਾਇਲੈਂਟ ਹੋ ਜਾਂਦਾ ਨਾ ਸਾਰੇ ਇੰਜ ਵੇਖਣ ਦੇ ਤੇ ਇੱਕ ਵੀ ਛੁੱਟ ਕੇ ਕਹਿੰਦਾ ਅੱਛਾ ਉਹਦਾ ਸ਼ੇਰ ਫਰੂਟ ਤੋਂ ਮੈਨੂੰ ਸ਼ੇਰ ਯਾਦ ਆਇਆ ਫੈਸਲ ਸਾਹਿਬ ਮਾੜੇ ਘਰ ਜਦੋਂ ਮੌਤ ਫੇਰਾ ਪਾਉਂਦੀ ਹੈ ਵਾਹ 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 ਹਾਏ ਹਾਏ ਬਾਸ ਸਾਹਿਬ ਤੁਹਾਡੇ ਘਰ ਦੀ ਗੱਲ ਛੇੜਨ ਲੱਗੇ ਅਗਲੇ ਕੀ ਬਾਤ ਨਹੀਂ ਉਹ ਜ਼ਿਆਦਾ ਮਾੜੇ ਦੀ ਨਹੀਂ ਗੱਲ ਕੀਤੀ ਤੁਹਾਡੀ ਗੱਲ ਕਰ ਨਹੀਂ ਉਹ ਮੌਤ ਵੱਲੋਂ ਕਹਿ ਰਿਹਾ ਮਾੜੇ ਘਰ ਜਦੋਂ ਮੌਤ ਫੇਰਾ ਪਾਉਂਦੀ ਏ ਤੇ ਬਾਲਾਂ ਨੂੰ ਫਰੂਟ ਲੱਭਦਾ ਕਿਆ ਯਾਰ ਆਹੋ ਬਹੁਤ ਖੂਬਸੂਰਤ ਸ਼ੇਰ ਯਾਰ ਕਿਹੜਾ ਵੀਰੇ ਮਾੜੇ ਘਰ ਜਦੋਂ ਮੌਤ ਫੇਰਾ ਪਾਉਂਦੀ ਤੇ ਬਾਲਾਂ ਨੂੰ ਫਰੂਟ ਲੱਭਦਾ ਹਾਏ 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 ਅੱਛੀ ਯਾਰ ਇਸ ਤੋਂ ਕਹਿੰਦੇ ਆ ਕਿ ਯਾਰ ਕੋਈ ਵੀ ਚੀਜ਼ ਹੈ ਨਾ ਵੰਡ ਕੇ ਖਾਓ ਯਾਰ ਉਹ ਭਾਈ ਜਿੱਡਾ ਤੇਰਾ ਮੂੰਹ ਉਹ ਸਾਡੇ ਹਿੱਸੇ ਹੀ ਨਹੀਂ ਕੁਝ ਹੁੰਦਾ ਕੁਝ ਦੇ ਤਾਈਏ ਮੈਨੂੰ ਦੱਸ ਆਹ ਕਰੇ ਖੁੱਲੀ ਪੇਟੀ ਜਿੱਡਾ ਮੂੰਹ ਉਹ ਤੇਰਾ ਤੁਹਾਨੂੰ ਬੜੇ ਹਾਸੇ ਕਰਦੇ ਭਾਜੀ ਵਾਹ ਦੋਸਤਾ ਖਰਬੂਜਾ ਅੰਦਰ ਐ ਸਿੱਟਣ ਦੇ ਮੈਡੀਸਨ ਖਾਣ ਦੇ ਛੋਟਾ ਆਪਣੇ ਭਰਾ ਨੂੰ ਜਾ ਕਹਿੰਦਾ ਮਿਲਕ ਸ਼ੇਕ ਬਣਾ ਦਿਓ ਉਹਨਾਂ ਨੇ ਭਾਈ ਜੱਗ ਬਣਾਇਆ ਇਹ ਕੁਰਸੀ ਤੇ ਬੈਠੇ ਹੋ ਇਹਨੂੰ ਦੁਕਾਨ ਵਾਲਾ ਕਹਿੰਦਾ ਮੂੰਹ ਖੋਲ ਇਹਦੇ ਜੱਗ ਭਾਈ ਗਲਾਸਾਂ 'ਚ ਨਹੀਂ ਦਿਖਦਾ ਇਹਦੇ ਮੂੰਹ 'ਚ ਆਪਣੇ ਭਰਾ ਨੂੰ ਫੋਨ ਕਰਕੇ ਕਹਿੰਦੇ ਆ ਪੋਮੇ ਕਰੇਨ ਲੈ ਕੇ ਆ ਮੈਂ ਇੱਥੇ ਅੰਡਰਪਾਸ 'ਚ ਮੂੰਹ ਫਸਾ ਬੈਠਾ ਚਾਲ ਤੇ ਛੋਟੀ ਦੁਕਾਨ ਦੇ ਵਿੱਚ ਨਹੀਂ ਬੰਦੇ ਅਗਲੇ ਬਾਹਰ ਬਿਠਾਉਂਦੇ ਆ ਕਿਉਂ? ਮੂੰਹ ਹੀ ਨਹੀਂ ਛੋਟੀ ਪੂਰਾ ਦੁਕਾਨ 'ਚ ਆਉਂਦਾ ਮੂੰਹ ਫਸ ਜਾਂਦਾ ਮੂੰਹ ਨਹੀਂ ਪੂਰਾ ਆਉਂਦਾ ਹਨਾ ਵਾਹ 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 ਸ਼ੇਰ ਦਾ ਮਜ਼ਾ ਨਹੀਂ ਸ਼ੇਰ ਇੱਧਰ ਉੱਧਰ ਕਰਦਾ ਅੱਛਾ ਯਾਰ ਘਰ ਇਹਨੇ ਇੱਕ ਸੋਫਾ ਬਣਵਾਇਆ ਵਾ ਬਹਿਣ ਲਈ ਲੈ ਲਾ ਮੂੰਹ ਰੱਖਣ ਲਈ ਲੈ ਲਾ। ਇਹ ਬਹੁਤ ਵੱਡਾ ਮੂੰਹ ਆ ਫੈਸਲ ਦਾ ਇੱਕ ਬਾਦਸ਼ਾਹ ਦੇ ਦੌਰ 'ਚ ਇਹਨੂੰ ਆਰਡਰ ਹੋ ਗਿਆ ਕਿ ਇਹਦਾ ਸਿਰ ਕਲਮ ਕਰ ਦੋ ਤੇ ਜਲਾਦ ਜਵਾਬ ਦੇ ਗਏ ਅੱਛਾ ਆਪਣੀ ਗਲੀ 'ਚ ਖਲੋਤਾ ਵਾ ਤੇ ਇੱਕ ਜੰਜ ਆਉਂਦੀ ਉਹਨਾਂ ਨੇ ਕਿਹਾ ਉਹ ਗਲੀ ਉੱਤੋਂ ਦੀ ਚੱਲੋ ਕਹਿੰਦੇ ਕਿਉਂ ਕਹਿੰਦਾ ਗਲੀ ਬੰਦ ਹੈਗੀ ਮੂੰਹ ਹੀ ਏਡਾ ਵੱਡਾ ਓ ਯਾਰ ਇਹਦੇ ਮੁੰਡੇ ਭੋਲਾ ਨੇ ਇਹਦੇ ਮੁੰਡੇ ਨੇ ਇਹਨੂੰ ਢਿੱਡ ਤੋਂ ਫੜ ਕੇ ਇਦਾਂ ਘੁੱਟਿਆ ਤੇ ਉੱਤੋਂ ਮੂੰਹ ਹੋਰ ਮੋਟਾ ਤੋਬਾ ਯਾਰ ਅੱਲਾ ਉਹ ਆ ਗਈ ਨਾ ਉੱਪਰ ਤੈਨੂੰ ਮੈਂ ਕਿਹਾ ਨਾ ਕੁੰਡੀ ਲਾਈਏ ਨਾ ਤੇਰੇ ਮੂੰਹ ਵਰਗੀ ਸ਼ਾਇਦ ਕੁੰਡੀ 'ਚ ਦੇਈਦੀ ਹੈ ਕਬਲਾ ਮਾਰਦਾ ਯਾਰ ਆ ਦੇਖ ਤੂੰ ਵਿਚਾਰੇ ਨਾਲ ਕਿੱਡੀ ਬੁਰੀ ਹੋਈ ਕੀ ਹੋਇਆ ਇਹਦਾ? ਰਕਸ਼ਾ ਚਲਾਉਣ ਡਿਆ ਸੀ ਸਵਾਰੀ ਇੱਕ ਆਈ ਤੋਂ ਉਹ ਕਹਿੰਦਾ ਘੰਟਾ ਘਰ ਜਾਣਾ ਕਿੰਨੇ ਪੈਸੇ ਇਹ ਕਹਿੰਦੇ ਜੋ ਮਰਜ਼ੀ ਦੇ ਦਿਓ ਉਹ ਜੱਲਾ ਸੀ ਫਾਂਸੀ ਦੇ ਗਏ ਇਹੋ ਜਿਹਾ ਬੰਦਾ ਮੋਬਲੈਲ ਤੋਂ ਸਲਿੱਪ ਹੋ ਕੇ ਕਹੂਗਾ ਇਹ ਕਿਹਦੀ ਸ਼ਾਨ ਸੀ ਆਹੋ ਕਿ ਸਾਡਾ ਨਹੀਂ ਕੀ ਕਹਿੰਦੇ ਇਹ ਕਿਹਦਾ ਪਲਾਨ ਕਹਿੰਦਾ ਇਹ ਕਿਸੇ ਨੇ ਪਲਾਨ ਕੀਤਾ ਨਾ ਖਿਲਾਫ ਫਿਲਮਾਂ 'ਚ ਚਲਾ ਗਿਆ ਤੇ ਉਹ ਜਿਹੜਾ ਸੈਡੀ ਹੈ ਨੀ ਇਦਾਂ ਅੱਖ ਖੋਲਦਾ ਸੀ ਇੱਕ ਪੈਸਲ ਭਾਈ ਕੈਪਸੂਲ ਖਾ ਕੇ ਦੂਜੀ ਵੀ ਹੈ ਨਾ ਉਹਦਾ ਸਰੀਰ ਤੋਂ ਹੋ ਗਿਆ ਭਾਈ ਜਾ ਕੇ ਇਹਨੂੰ ਭਾਈ ਸ਼ਾਹਰੁਖ ਖਾਨ ਸਾਹਿਬ ਕੋਲੋਂ ਚਿੱਤਰ ਪੈ ਗਏ ਕਿਨੂੰ ਮੈਨੂੰ ਹਾਂ ਉਹਨੇ ਆ ਕਰਕੇ ਆਈਟਮ ਆਪਣੀ ਕੀਤੀ ਆ ਅੱਛਾ ਤੇ ਉੱਥੇ ਖਲੋਤਾ ਪਿੱਛੇ ਹੱਥ ਬੰਨ ਕੇ ਕਹਿੰਦਾ ਓਏ ਅਸੀਂ ਕਰ ਕਰਕੇ ਛੱਡੇ ਉਹ ਜਿਹੜੀ ਐਂ ਕਰਦਾ ਸ਼ਾਹਰੁਖ ਖਾਨ ਆਵੇ ਕਹਿੰਦਾ ਪੁਸ਼ਪਾ ਮੇਰਾ ਨਨਾਣ ਭਈਆ ਯਾਰ ਇਮਲੀ ਤੇਰੇ ਬੱਚੇ ਵੀ ਮਤਲਬ ਤੈਨੂੰ ਕਿੰਨਾ ਪਿਆਰ ਕਰਦੇ ਹੋਣੇ ਨਾ ਕਸਮੇ ਇਹ ਵੈਸੇ ਮਾਂ ਪਿਓ ਲਈ ਤੇ ਇਦਾਂ ਹੀ ਹੁੰਦਾ ਵਾ ਨਾ ਹੋਰਾ ਵੀ ਨਹੀਂ ਉਹਦਾ ਜਿਹੜਾ ਸਭ ਤੋਂ ਨਿੱਕਾ ਮੁੰਡਾ ਨਹੀਂ ਸਭ ਤੋਂ ਛੋਟਾ
ਉਸ ਇੱਕ ਦਿਨ ਮੈਂ ਦੇਖਿਆ ਸੀਨੇ ਤੇ ਬਹਿ ਕੇ ਭਾਈ ਲਾਡ ਨਾਲ ਇਹਦੀਆਂ ਵਰਾਛਾਂ ਪਾੜਨ ਨਹੀਂ ਜਿੰਨੇ ਕਿ ਤੇਰੇ ਸੁਲਝੇ ਨਿਆਣੇ ਨਾ ਬੇਟਾ ਪਤਾ ਮੈਨੂੰ ਨਹੀਂ, ਤੇਰਾ ਸਹੀ ਵੱਡਾ ਮੁੰਡਾ ਨਾ ਤੈਨੂੰ ਭਾਲੂ ਕਹਿ ਕੇ ਸਾਦਾ। ਇਮਲੀ ਦਾ ਜਿਹੜਾ ਛੋਟਾ ਮੁੰਡਾ ਨਾ ਉਹ ਇਹਨੂੰ ਆ ਕਹਿੰਦਾ ਅੱਬੂ ਤੈਨੂੰ ਅੰਮੀ ਦੀ ਗਾਲ ਕੱਢ ਲਾ। ਲੋਕਾਂ ਦੇ ਬੱਚਿਆਂ ਦੇ ਲਾਡ ਹੁੰਦੇ, ਪਾਪਾ ਮੈਂ ਆਪਕੀ ਕੌਮ ਕਰੂੰਗਾ ਫਲਾਵੇਂ। ਇਹਦੇ ਬੱਚੇ ਕਹਿੰਦੇ ਪਾਪਾ ਮੈਂ ਤੇਰੇ ਸੂਆ ਮਾਰ ਦੂੰ। ਲੈ ਕੇ ਫਿਰ ਛੁਰੀ ਲੈ ਕੇ ਨਹੀਂ ਇਹਦਾ ਵੀ ਕਮਰਾ ਭਾਫਰੀਦ ਕਹਿੰਦਾ ਦੇ ਨਿਆਣੇ ਨਾ ਜੋ ਸਵੇਰ ਸੁੱਤਾ ਉੱਠ ਤੇ ਭਾਫਰੀਦ ਦੇ ਢਿੱਡ ਤੇ ਚੜ ਕੇ ਕਰ ਗਿਆ ਪਾਪਾ ਤੁਹਾਡੇ ਸੁਰਖੀ ਵੀ ਲੱਗੀ ਆ, ਅੱਖਾਂ ਤੇ ਚਮਚਮ ਵੀ ਲੱਗੀ ਹੋਈ ਆ, ਤੁਸੀਂ ਕੰਮ ਕੀ ਕਰਦੇ? ਇਮਲੀ ਦਾ ਮੁੰਡਾ ਨਾ ਲਿਟਣ ਡਿਆ ਰੋਣ ਡਿਆ ਹੈ ਕਹਿੰਦਾ ਕੀ ਹੋਇਆ? ਅੱਬੂ ਮੈਂ ਤੇਰੇ ਮੂੰਹ ਤੇ ਥੁੱਕ ਸਿੱਟਣਾ ਵਾ। ਮੈਨੂੰ ਨਹੀਂ ਪਤਾ ਮੈਂ ਥੁੱਕ ਸਿੱਟਣਾ ਮੈਂ ਥੁੱਕ ਸਿੱਟਣਾ। ਭਾਈ ਇਹਨੇ ਆਪਣੇ ਬੱਚੇ ਨੂੰ ਕਿਹਾ ਮੈਨੂੰ ਘੁੱਟ ਲੱਤਾਂ ਤੇ ਚੜ ਮੇਰੀ ਕਿਤੇ। ਉਹ ਇੰਨਾ ਬੇਅਦਬ ਸੀ ਜੁੱਤੀ ਸੜੇ ਚੜ ਗਏ। ਇਹਦਾ ਬੱਚਾ ਰੋਣ ਬਾਰਿਸ਼ ਡਿਆ। ਰਹਿਣ ਦੇ ਯਾਰ ਸਾਗ ਗੋਦਰੋਂ ਸਹੀ ਸੀ। ਇਹਦਾ ਬੱਚਾ ਰੋਣ ਡਿਆ ਤੇ ਮੈਂ ਕਿਹਾ ਕੀ ਹੋਇਆ ਬੇਟਾ? ਪਾਪਾ ਗਾਲੇ ਜੱਟ ਨਹੀਂ ਮਾਰਨ ਦਿੰਦੇ। ਇਹਦਾ ਬੱਚਾ ਰੋਣ ਡਿਆ। ਮੈਂ ਕਿਹਾ ਬੇਟਾ ਕੀ ਹੋਇਆ? ਕਹਿੰਦਾ ਪਾਪਾ ਵੀ ਫੰਕਸ਼ਨ ਤੇ ਚਲੇ ਗਏ ਆ। ਬੜਾ ਬੇਵਕੂਫ ਬੰਦਾ ਹੀ ਫਰੀਦ ਹੈ। ਕਿੱਦਾਂ? ਨਾਲੀਆਂ 'ਚ ਹੱਥ ਮਾਰਦੇ ਆ। ਮੈਂ ਕਿਹਾ ਕੀ ਹੋਇਆ? ਉਹ ਕਹਿੰਦਾ ਯਾਰ ਇਸ਼ਕ ਚੰਨਾ ਹੋਇਆ ਪਤਾ ਨਹੀਂ। ਬਸ ਭਾਈ ਦੀ ਜੁਗਤ। ਅੱਛਾ ਕੈਸੀ ਗੱਲ ਹੈ, ਇਮਰੀ ਨੇ ਨਾ ਆਪਣੇ ਪਿੰਡ ਥਾਂ 'ਚ ਦੁਕਾਨ ਬਣਾਈ ਕਰਿਆਨੇ ਦੀ। ਅੱਛਾ। ਤੇ ਰਾਤ ਦੇ 2-2 ਵਜੇ ਤੱਕ ਬੈਠਾ। ਉੱਥੇ 7 ਵਜੇ ਸੌ ਜਾਂਦੇ ਲੋਕ। ਐਵੇਂ ਕਹਿੰਦੇ 1800 ਦਾ ਤੋਤਾ ਇਦਾਂ ਦੀਆਂ 5-6 ਵਾਸਕੜਾ ਪਾ ਕੇ ਤੇ ਮਹੱਲੇ 'ਚ ਆਪਣਾ ਨਾਂ ਰਖਾਇਆ। ਮੈਨੂੰ ਫਰੀਦ ਪਟਵਾਰੀ ਕਿਹਾ ਕਰੋ। ਆਹਾ ਭਾਈ ਇਹਦੇ ਭਰਾ ਨੇ ਬਾਹਰੋਂ ਪੈਸਾ ਭੇਜਿਆ ਇਹਨੂੰ ਖੁੱਲਾ ਕੇ ਇੱਥੇ ਨਾ ਪਲਾਜ਼ਾ ਬਣਾ ਤੇ ਕਿਰਾਏ ਤੇ ਚੜਾਂਗੇ। ਇਹਨੇ ਭਾਈ ਪਲਾਜ਼ਾ ਬਣਾਤਾ, ਉਹ ਚੱਲਿਆ ਹੀ ਨਹੀਂ। ਕਿਉਂ? ਪਿੰਡ 'ਚ ਬਣਾ ਲਿਆ। ਬਸ ਮਰੇ ਇਮਲੀ ਦੀ ਪਿੰਡ 'ਚ 1 ਮਰਲਾ ਜਗ੍ਹਾ ਹੀ। ਪਿੰਡ 'ਚ ਵੀ ਇੱਕ ਮਰਲਾ। ਜਿੱਥੇ 1700 ਰੁਪਏ ਦਾ ਕਿੱਲਾ। ਕੂੜੇ 'ਚ ਵਾਰ ਕੇ ਕਹਿੰਦਾ ਆ ਵੇਖੋ ਮੇਰੀ ਵੇਲੀ। ਖੁਰੇ 'ਚ ਵਾਰ ਕੇ ਕਹਿੰਦਾ ਆਹ ਦੇਖੋ ਮੇਰੀ ਵੇਲੀ ਮਰੇ। ਸਿੰਗਾਪੁਰ ਦਾ ਕਾਰਟੂਨ। ਵਾਹ ਵਾਹ ਸਾਬੁਨ ਦਾ ਨੀਚ ਜੁੱਤੀ ਲਾਈ ਹੁੰਦੀ ਵਾਹ 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 ਸਿੰਗਾਪੁਰ ਦੀ ਸੇਵੀ ਹੁੰਦੀ। ਕੀ ਬਾਤ। ਅੱਛਾ ਇਮਲੀ ਵੈਸੇ ਤੇਰਾ ਜਦੋਂ ਵਿਆਹ ਹੋਇਆ ਮਤਲਬ ਤੈਨੂੰ ਵਿਆਹ ਹੋਇਆ ਕੁੜੀ ਵਾਲੇ ਵੇਖਣ ਆਏ ਆ। ਅੱਛਾ ਪਹਿਲੇ ਤੇ ਮੈਨੂੰ ਉਹ ਵੇਖ ਕੇ ਹੀ ਚਲੇ ਗਏ ਕਹਿੰਦੇ ਬਸ ਵੇਖ ਲਿਆ ਜੀ ਜੋ ਲੈ ਭਾਗ। ਭਾਈ ਵੇਖਣ ਵਾਲੇ ਆਏ ਆ, ਉਹਨਾਂ ਨੇ ਕਿਹਾ ਬੁਲਾਓ ਜੀ ਮੁੰਡਾ ਇਹ ਜਾ ਕੇ ਬੈਠਾ ਵਾ। ਉਹ ਕਿੰਨੀ ਦੇਰ ਬਹਿ ਕੇ ਨਾ ਚੱਲ ਗਏ ਤੇ ਥੋੜੀ ਦੇਰ ਬਾਅਦ ਆਪਰੇਸ਼ਨ ਵਾਲੀਆਂ ਲਾਈਟਾਂ ਲੈ ਕੇ ਆ। ਨਹੀਂ ਉਹ ਆ ਗਏ ਇਹਨੂੰ- ਬਹਿ ਬੂ ਗਏ ਇਹਨੂੰ ਵੇਖਣ ਲਈ ਆਏ। ਉਹ ਬਹਿ ਬੂ ਗਏ ਤੇ ਇਹ ਨਜ਼ਰ ਨਹੀਂ ਆ ਰਿਹਾ। ਉਹਨਾਂ ਨੇ ਥੋੜੇ ਜਿਹੇ ਆਪਰਾਂ ਨੂੰ ਅੱਗ ਲਾਈ ਫੇਰ ਨਜ਼ਰ ਆਇਆ। ਇਹ ਕਿਹੜੀ ਜੁਗਤ ਹੁੰਦੀ ਯਾਰ। ਬਸ ਬਾਈ ਵੱਡੀ ਦੁਨੀਆ। ਫਿਸ਼ਲ ਉਹਦਾ ਲੱਗਾ ਮੁੰਡਾ ਵਿਖਾਓ ਉਹ ਕਹਿੰਦੇ ਸੀ ਵੇਖ ਲਿਆ ਹੁਣ ਉਹਨੂੰ ਦਫਨਾ ਦਿਓ। ਅੱਛਾ ਇਹਨੂੰ ਵੇਖਣ ਆਏ ਤੇ ਇੰਜ ਵੇਖਣ ਦੇ। ਇਹਨੂੰ ਵੇਖਣ ਆਏ ਕੁੜੀ ਵਾਲੇ ਫਰੀਦ ਭਾਈ। ਉਹ ਜਿੱਦਾਂ ਛਾਪੇ ਤੋਂ ਨਹੀਂ ਉਹ ਥੱਲੋਂ ਲੰਬਰ ਨਿਕਲਦੇ, ਇਹਨੂੰ ਇਦਾਂ ਕਰਨ ਦੇ ਥੱਲੋਂ ਸ਼ਾਇਦ ਕੁੱਤਾ ਨਿਕਲ। ਉਹ ਸਕ੍ਰੈਚ ਕਰਨ। ਅੱਛਾ ਐਮਿਲੀ ਨੂੰ ਦੇਖਣ ਆਏ, ਉਹਨਾਂ ਨੇ ਆ ਕੇ ਦੇਖਿਆ, ਉਹਨਾਂ ਨੂੰ ਪਸੰਦ ਨਹੀਂ ਆਇਆ, ਉਹ ਜਾਂਦੇ ਹੋਏ ਅੱਗ ਲਾ ਗਏ। ਜੀ ਓਏ ਤੂੰ ਵੀ ਬੈਠਾ ਵਿੱਚ। ਅੱਲਾ ਮਾਫੀ ਦੇਵੇ। ਇਮਲੀ ਨੂੰ ਰਿਸ਼ਤੇ ਵੇਖਣ ਵਾਲੇ ਆਏ ਤੇ ਉਹ ਜਾ ਕੇ ਉਹਨਾਂ ਨੂੰ ਏਡੇ ਡਰਾਉਣੇ ਖਾਬ ਆਉਂਦੇ। ਉਹਨਾਂ ਨੂੰ ਇਦਾਂ ਲੱਗਿਆ ਹੋਰਰ ਫਿਲਮ ਵੇਖ ਕੇ ਆਏ। ਨਾ ਇਹ ਕੁੜੀਆਂ ਗੱਲਾਂ ਕਰਨ ਦੇ। ਆਹ ਦੇਖਤਾ ਭਾਈ। ਆਹ ਦੇਖ ਭਾਜੀ ਤੁਸੀਂ ਕੋਈ ਦੇਖਣ ਤੇ ਗੱਲ ਕੀਤੀ ਇਹਨੂੰ ਸੀ। ਦੇਖਣ ਵਾਲੇ ਆਏ, ਉਹ ਦੇਖ ਕੇ ਜਾ ਕੇ ਉਹਨਾਂ ਨੇ ਬਾਬੇ ਕੋਲੋਂ ਤਵੀਜ਼ ਕਰਾ ਕੇ ਡਰਦੇ ਗਲ ਚ ਪਾ ਲਏ ਸਾਰਿਆਂ ਨੇ। ਇਹਦਾ ਰਿਸ਼ਤਾ ਦੇਖਣ ਆਏ ਤੇ ਦੇਖ ਦੂਖ ਕੇ ਨਾ ਇਹਦੇ ਗੁੜੇ ਨੂੰ ਬੁਲਾ ਕੇ ਕਹਿੰਦੇ ਚਾਚਾ ਜੀ ਇੱਧਰ ਆਓ, ਇਹ ਜੇ ਤੁਮਾਈ ਸ਼ਾਦੀਆਂ 'ਚ ਹਿਸਾਬ ਲੱਗਣਾ ਇਹਦਾ। ਸਹੀ ਉਹ ਜਿਹੜੀਆਂ ਇਕੱਠੀਆਂ ਹੁੰਦੀਆਂ ਇਹਨੂੰ ਵਿੱਚੋਂ ਨਿਕਲ ਜਾਓ। ਓਏ ਸਿੰਗਾਪੁਰ ਦਾ ਡਾਂਸਰ ਹੁੰਦਾ ਯਾਰ ਸਿੰਗਾਪੁਰ ਕਿਉਂ ਨਹੀਂ ਛੱਡਣ ਦੇ? ਇਹਨੂੰ ਸਿੰਗਾਪੁਰ ਦੇਖਣ ਦੀ ਵਾਲੇ ਆਏ ਤੇ ਜਾ ਕੇ ਤੇ ਇਹਦੇ ਪਿਓ ਨਾਲ ਲੜ ਪਏ, ਕਹਿੰਦੇ 2000 ਵਾਪਸ ਦਿਓ ਜਿਹੜਾ ਅਸੀਂ ਕਿਰਾਇਆ ਲਾ ਕੇ ਆਏ। ਵਾਹ ਵਾਹ ਭਾਈ ਕੀ ਬਾਤ ਹੈ। ਇਹਨੂੰ ਵੇਖਣ ਲਈ ਨਾ ਇੱਕ ਬੰਦੇ ਨੇ ਕਿਹਾ ਤੁਹਾਨੂੰ ਮੁੰਡਾ ਵਿਖਾਵਾਂ। ਇਹਨੂੰ ਵੇਖ ਕੇ ਕਹਿੰਦੇ ਆ ਵੇਖੋ ਜੀ ਕੀ ਵਿਖਾਉਣ ਦੇ। ਇਹਨੂੰ ਵੇਖਣ ਵਾਲੇ ਆਏ ਤੇ ਵੇਖ ਵੂਖ ਕੇ ਨਾ ਇਹਦੇ ਬੁੜੇ ਨੂੰ ਬੁਲਾ ਕੇ ਕਹਿੰਦੇ ਚਾਚਾ ਜੀ ਮੁੰਡਾ ਅਸੀਂ ਵੇਖ ਲਿਆ ਵਾ, ਸਾਡੀ ਤਸੱਲੀ ਹੋ ਗਈ ਆ ਬਸ ਅੱਖਾਂ ਧਵਾ ਦੋ। ਅਸਲ ਦੇ ਵਿੱਚ ਗੱਲ ਪਤਾ ਕੀ ਆ, ਮੈਨੂੰ ਵੇਖਣ ਵਾਲੇ ਭਾਈ ਫੇਰ ਕੁੜੀ ਵਾਲੇ ਨੂੰ ਦੇਖਣ ਆਏ ਤੇ ਵੇਖ ਵੂ ਕੇ ਇਹਦੇ
ਘਰਦਿਆਂ ਨੂੰ ਕਹਿੰਦੇ ਇਹ ਕਿੰਨਾ ਦੁੱਧ ਦਿੰਦੀ ਹੈ। ਅੱਛਾ ਇਹਨੂੰ ਦੇਖਣ ਵਾਲੇ ਆਏ ਸੱਚੀ ਗੱਲ ਜੁੜੀ ਉਹਨੂੰ ਸਮਝ ਨਹੀਂ ਆ ਕਿ ਦੁੱਧ ਪਾ ਲੈ। ਅੱਛਾ ਅੱਛਾ ਇਹਨੂੰ ਦੇਖਣ ਵਾਲੇ ਆਏ ਕੁੜੀ ਵਾਲੇ ਦੇਖ ਦੂ ਕੇ ਤੇ ਅੱਬੇ ਨੂੰ ਕਹਿੰਦੇ ਇਹ ਮੁੰਡਾ ਤੇ ਬੰਬ ਧਮਾਕੇ ਚ ਮਾਰਨੀ ਸੀਗੀ ਯਾਰ। ਨਹੀਂ ਫਿਰ ਉਹਨਾਂ ਨੇ ਯਕੀਨ ਦਿਵਾਇਆ ਕਿ ਨਹੀਂ ਇਹ ਮੁੰਡਾ ਕਿਹੜਾ ਕੈਸਾ ਚੱਲੀ ਛੁਰੀ ਵਰਗਾ ਮੂੰਹ ਹੈ ਨਾ ਕੁਛ ਤੋਬਾ ਚੱਲੀ ਛੁਰਲੀ ਨੂੰ ਨਾ ਯਾਰ ਉਹਨੂੰ ਤੂੰ ਕਾਹਦੇ ਤੋਂ ਮੈਂ ਵੀ ਇਦਾਂ ਦੇ ਜੂਤੇ ਕਰਦਾ ਨਾ ਕੱਚ ਚ ਫੋੜਾ ਨਿਕਲਿਆ ਹੁੰਦਾ। ਠੀਕ ਆ ਇਹਦਾ ਰਿਸ਼ਤਾ ਦੇਖਣ ਵਾਲੇ ਆਏ ਦੇਖ ਦੂ ਕਿਤੇ ਇਹਦੇ ਬੁੜੇ ਨੂੰ ਆਵਾਜ਼ ਮਾਰ ਕੇ ਕਹਿੰਦੇ ਚਾਚਾ ਜੀ ਮੇਰੀ ਗੱਲ ਸੁਣੋ ਮੁੰਡਾ ਅਸੀਂ ਦੇਖ ਲਿਆ ਸਾਡੀ ਤਸੱਲੀ ਆ ਬਾਕੀ ਇਹ ਵਲਦੀਅਤ ਤੋਂ ਜਾਨ ਛਡਾ ਲਓ ਤੁਸੀਂ। ਜਿਹੜੇ 5-6 ਜਿਹੜੇ ਦੇਖਣ ਆਏ ਸੋ ਸਾਰੇ ਦੱਸਣ ਤਾਂ ਡਏ ਆ ਭਾਈ ਨੂੰ ਸ੍ਰੀਲੰਕਾ ਚੋਂ ਨਾਮ ਮਿਲਿਆ ਕਾਹਦਾ ਬੜਾ ਅੱਛਾ ਉੱਥੇ ਦਾ ਟੈਲੈਂਟ ਆਦਮੀ ਹੈਗਾ ਯਾਰ ਕੀ ਟੈਲੈਂਟਡ ਹੁੰਦਾ ਵਾ ਟੈਲੈਂਟ ਓਏ ਮੇਰੇ ਕੋਲ ਟੈਲੈਂਟ ਉੱਥੇ ਦਾ ਬੜਾ ਟੈਲੈਂਟ ਆਦਮੀ ਆ ਬਾਸ਼ ਉਹ ਲੋਕੀ ਤਾਂ ਕਬਾਬ ਸਾਰੇ ਅੱਜ ਕਰਕੇ ਅਖਬਾਰ ਦੇ ਨਾਲ ਖਿੱਚਦੇ ਨਾ ਇਹ ਬਗਲ ਚ ਰੱਖ ਕੇ ਖਿੱਚਣ ਡਿਆ ਹੁੰਦਾ ਵਾਹ ਵਾਹ ਔਰ ਸਭ ਤੋਂ ਵੱਡਾ ਇਹਦਾ ਮੋਲ ਤਾਂ ਕਿ ਬਗਲ ਨਹੀਂ ਸੜਦੀ ਹਾਂ ਇੱਕ ਬੰਦਾ ਕਹਿੰਦਾ ਯਾਰ ਤੇਰੇ ਗਰਮ ਕਬਾਬਾਂ ਚ ਵਾਲ ਕਿਧਰੋਂ ਉੱਥੋਂ ਕਹਿੰਦਾ ਲੇਡੀਜ਼ ਨੇ ਤਿਆਰ ਕੀਤੇ ਉੱਤੋਂ ਸਭ ਤੋਂ ਵੱਡਾ ਬੇਵਕੂਫ ਬਹੁਤ ਆ ਰੋਜ਼ਾ ਚ ਕਿਸੇ ਨੇ ਲੰਗਰ ਵੰਡਣ ਤੇ ਲਾਤਾ ਇਹਨੂੰ ਉਹਨੇ ਰੋਟੀਆਂ ਦੀ ਤਹਿ ਫੜਾਈ ਤੇ ਇੰਜ ਵੰਡਣ ਡਿਆ ਦੱਸ ਯਾਰ ਗਰਮ ਸੀ ਨਾ ਮਰੇ ਗਰਮ ਗਰਮ ਦਿਆ ਕਿਹੜਾ ਅਖਬਾਰ ਵਾਲੀ ਸੀ ਨਹੀਂ ਯਾਰ ਇਮਲੀ ਨੂੰ ਫੇਰ ਵੇਖਣ ਵਾਲੇ ਆਏ ਤੇ ਪਰੇਸ਼ਾਨ ਕਹਿੰਦਾ ਅੱਬਾ ਜੇ ਮੈਂ ਉਹਨਾਂ ਨੂੰ ਪਸੰਦ ਨਾ ਆਇਆ ਕਹਿੰਦਾ ਪੁੱਤਰ ਪਸੰਦ ਤੇ ਤੂੰ ਸੱਦ ਵੀ ਅਸੀਂ ਕਿਹੜਾ ਤੈਨੂੰ ਪੁੱਤਰ ਘਰੋਂ ਕਰਦਾ ਇਮਲੀ ਨੂੰ ਭਾਈ ਫੇਰ ਕੁੜੀ ਵਾਲੇ ਵੇਖਣ ਆਏ ਫੇਰ ਆਪਣੇ ਭਰਾ ਨੂੰ ਕਹਿੰਦਾ ਮੈਂ ਓਕੇ ਹੋ ਜਾਊਂਗਾ ਉਹ ਕਹਿੰਦਾ ਬਸ ਤੂੰ ਨਾ ਬੋਲ ਨਾ ਪੜੀ ਆ ਮੂੰਹ ਚ ਅੱਲਾ ਤੇ ਡੋਰੀਆਂ ਸੇ ਇਮਲੀ ਨੂੰ ਵੇਖਣ ਆਏ ਤੇ ਉਹ ਵੇਖ ਕੇ ਨਾ ਤੇ ਉਹ ਬਾਅਦ ਚ ਕਹਿਣ ਡੇ ਯਾਰ ਅਸੀਂ ਇਹਨੂੰ ਵੇਖਣ ਆਏ ਸੀ ਇਹ ਗੱਲ ਬਾਹਰ ਨਾ ਨਿਕਲੇ। ਅੱਛਾ ਇਮਲੀ ਕੁਆਲਾ ਨਾਲ ਜਾਂਦਾ ਸੀਗਾ ਇਹਨੂੰ ਵੇਖਣ ਵਾਲੇ ਆਏ ਉਹਨਾਂ ਨੇ ਆ ਕੇ ਪੁੱਛਿਆ ਕਿ ਇਹ ਮੁੰਡਾ ਕੰਮ ਕੀ ਕਰਦਾ ਤੇ ਦੱਸਣ ਨਹੀਂ ਦੇ ਉਹਨਾਂ ਨੇ 2-3 ਵਾਰੀ ਪੁੱਛਿਆ ਅਖੀਰ ਇਹਦੀ ਅੰਮੀ ਕਹਿੰਦੀ ਕਲੈਪਿੰਗ ਕਰਦਾ ਤਾੜੀ ਵਾਲਾ ਬਹੁਤ ਅੱਛੇ ਇਹਨੂੰ ਫਰੀਦ ਨੂੰ ਵੀ ਦੇਖਣ ਵਾਲੇ ਆਏ ਕੁੜੀ ਵਾਲੇ ਜਿਹੜੇ ਦੇਖਣੇ ਤੇ ਨਾਲ 4-5 ਬੰਦੇ ਵੀ ਸੀ ਉਹ ਫਰੀਦ ਵਾਲੇ ਇੰਜ ਦੇਖਣ ਡਏ ਅੱਖ ਦੀ ਦਰਦੀ ਕਿਹੜਾ ਵੇਖਣਾ ਵਾ ਬਈ ਫੈਸਲ ਨੂੰ ਵੀ ਕੁੜੀ ਵਾਲੇ ਦੇਖਣ ਆਏ ਤੇ ਉਹ ਆਣ ਕੇ ਬਹਿ ਗਏ ਹਲੇ ਬਈ ਫੈਸਲ ਅੰਦਰ ਸੀ ਇਹਦੇ ਭਾਈ ਨੇ ਕਿਹਾ ਆ ਜਾ ਓਏ ਤੇ ਉਹਨਾਂ ਦੇ ਲਾਗੇ ਆਣ ਕੇ ਕਹਿੰਦੇ ਆ ਜਾ ਫਿਰ ਮੈਂ ਫਰੀਦ ਨੂੰ ਭਾਈ ਫੈਸਲ ਫਰੀਦ ਨੂੰ ਵੀ ਭਾਈ ਦੇਖਣ ਵਾਲੇ ਆਏ ਤਾਂ ਬੁੜਾ ਕੁੜੀ ਦਾ ਦੇਖ ਦੇਖ ਕੇ ਫਰੀਦ ਨੂੰ ਕਹਿੰਦੇ ਓਕੇ ਆ ਮੁੰਡਾ ਬਿਲਕੁਲ ਓਕੇ ਆ। ਇਹਨੂੰ ਵੇਖਣ ਆਏ ਨਾ ਆ ਫੈਸਲ ਭਾਈ ਨੂੰ ਵੇਖਣ ਆਏ ਤੇ ਫੈਸਲ ਉਹ ਬੈਠੇ ਤੇ ਫੈਸਲ ਭਾਈ ਆ ਗਿਆ ਤੇ ਉਹ ਇੰਜ ਵੇਖਣ ਦੇ ਕਈਆਂ ਨੂੰ ਹੋ ਤੇ ਸਕਦਾ ਬਾਹਰ ਜਾ ਕੇ ਆਪਸ ਚ ਗੱਲਾਂ ਕਰਨ ਦੇ ਓਏ ਤੂੰ ਕਿੰਨਾ ਕੁ ਵੇਖਿਆ ਨਹੀਂ ਫਰੀਦ ਨੂੰ ਵੇਖਣ ਵਾਲੇ ਆਏ ਨਾ ਫਰੀਦ ਨੂੰ ਵੇਖਣ ਵਾਲੇ ਆਏ ਤੇ ਉਹ ਬੰਦਾ ਕਹਿੰਦਾ ਐ ਬੇਟਾ ਤਾਂ ਮੈਂ ਆਪਣੀ ਬੇਟੀ ਦੀ ਸ਼ਾਦੀ ਕਰਨੀ ਆਪਣੀ ਨੇ ਭਾਈ ਵੇਖਣ ਵਾਲੇ ਆ ਗਏ ਫਰੀਦ ਨੂੰ ਫਰੀਦ ਸੱਜ ਦੱਜ ਕੇ ਸਾਹਮਣੇ ਗਿਆ ਵਾ ਤੇ ਸੋਹਰਾ ਵੇਖਦੇ ਹੀ ਕਹਿੰਦਾ ਆ ਮੈਂ ਮੁੰਡੇ ਨਾਲ ਜ਼ਰਾ ਸਾਈਡ ਤੇ ਜਾ ਕੇ ਗੱਲ ਕਰਾਂ ਫਰੀਦ ਨੂੰ ਦੇਖਣ ਆਏ ਤੇ ਕੁੜੀ ਵਾਲੇ ਤੇ ਉਹਨਾਂ ਦੇ ਨਾਲ ਜਿਹੜਾ ਇੱਕ ਬਾਬਾ ਜਿਹਾ ਆਇਆ ਤਾਇਆ ਕੁੜੀ ਦਾ ਸਿਆਣਾ ਤੋਂ ਫਰੀਦ ਵੱਲ ਦੇਖ ਕੇ ਫਰੀਦ ਨੂੰ ਕਹਿੰਦਾ ਠੀਕ ਆ ਨੰਬਰ ਲੈ ਲਾ ਮੇਰਾ ਫਰੀਦ ਨੂੰ ਵੇਖਣ ਵਾਲੇ ਆਏ ਨਾ ਉਹ ਬੰਦਾ ਫੋਨ ਤੇ ਆਪਣੀ ਬੇਟੀ ਨੂੰ ਕਹਿਣਾ ਬੇਟਾ ਓਕੇ ਆ ਤੈਨੂੰ ਮੇਰੀ ਕਸਮ ਨਹੀਂ ਲੱਭੇ ਨੇ ਮੇਰੀ ਕਸਮ ਉਹਦੇ ਨਾਲ ਨਹੀਂ ਕਰਨੀ ਇਮਲੀ ਨੂੰ ਵੇਖਣ ਆਏ ਨਾ ਨਾ ਦੇਖ ਇੱਧਰ ਇਹਨੂੰ ਵੀ ਦੇਖਣ ਵਾਲੇ ਤੇ ਆਪਣੇ ਅੱਬੂ ਨੂੰ ਖੁਸ਼ ਹੋ ਕੇ ਪੁੱਛੀ ਜਾਣ ਡਿਆ ਅੱਬੂ ਜੀ ਦੇਖਣ ਵਾਲੇ ਨੇ ਕਦੋਂ ਆਉਣਾ ਉਹ ਚਲ ਘੂਰੀ ਪਾ ਕੇ ਨਾ ਆਹੋ ਮੈਂ ਵੀ ਇਹ ਸੋਚਣਾ ਉਹਨੇ ਕਦੋਂ ਆਉਣਾ ਇਮਲੀ ਵੀ ਕਹਿਣ ਡਿਆ ਇਮਲੀ ਵੀ ਕਹਿਣ ਡਿਆ ਅਬੂ ਜੀ ਵੇਖਣ ਵਾਲਿਆਂ ਨੇ ਕਦੋਂ ਆਉਣਾ ਕਹਿੰਦਾ ਉਹ ਪੁੱਤਰ ਵੇਖ ਕੇ ਵੀ ਚਲੇ ਗਏ ਤੈਨੂੰ ਪਤਾ ਹੀ ਨਹੀਂ ਲੱਗਾ ਇਹਨੂੰ ਵੇਖਣ ਵਾਲੇ ਆਏ ਤੇ ਉਹ ਇਹਦੇ ਘਰ ਦੇ ਨੂੰ ਕਹਿੰਦੇ ਆ ਵੇਖ ਲਾਉਣ ਇਹਨੂੰ ਦੇਖਣ ਵਾਲੇ ਆ ਤੇ ਉਹ ਜਿਹੜੇ ਕੁੜੀ ਦੇਖਣ ਵਾਲੇ ਆ ਤੇ ਉਹ ਕਹਿ ਰਿਹਾ ਮੁੰਡਾ ਤਾਂ ਬੁਲਾਓ ਤੇ ਯਕਦਮ ਕੰਮ ਤੋਂ ਆਇਆ ਤੇ ਕਿਸ ਅੰਦਾਜ਼ ਚ ਕੰਮ ਤੋਂ ਆਇਆ ਹੋਣਾ ਤੇ ਬਿਨੇ ਤੇ ਚਾਦਰ ਪਾ ਕੇ ਕੱਪੜੇ ਬਦਲ ਓਏ
ਨਹੀਂ ਇਮਲੀ ਨੂੰ ਵੇਖਣ ਵਾਲੇ ਆਏ ਤੇ ਇਮਲੀ ਸਾਹਮਣੇ ਆਇਆ ਤੇ ਉਹ ਬੰਦਾ ਸਾਨੂੰ ਤੁਸੀਂ ਘਟੀਆ ਸਮਝਿਆ ਸਾਨੂੰ ਤੁਸੀਂ ਘਟੀਆ ਸਮਝਿਆ ਕੀ ਬਣਾਉਂਦੇ ਭਾਈ ਫੈਸਲ ਨੂੰ ਦੇਖਣ ਵਾਲੇ ਆਏ ਤੇ ਹਲੇ ਦਰਵਾਜ਼ੇ ਦੇ ਵਿੱਚ ਨਹੀਂ ਤੇ ਗਲੀ 'ਚ ਹੀ ਖੜਾ ਇਹ ਬੂਹੇ 'ਚ ਹੀ ਤੇ ਯਕਦਮ ਉਹਨਾਂ ਦਾ ਪੈਰ ਅੰਦਰ ਤੇ ਅੰਦਰੋਂ ਬਾਹਰ ਆਉਣ ਡਿਆ ਤੇ ਉਹਦਾ ਮੂੰਹ ਦੇਖ ਕਹਿੰਦੇ ਤਾਇਆ ਜੀ ਸਾਈਡ ਤੇ ਤਾਂ ਮੁੰਡਾ ਇਮਲੀ ਨੂੰ ਵੇਖਣ ਉਹ ਆਏ ਸਿਆਣੇ ਵਾਲਾ ਵਾ ਇਮਲੀ ਨੂੰ ਵੇਖਣ ਆਏ ਨਾ ਤੇ ਉਹ ਸਾਰੇ ਕਹਿੰਦੇ ਨਾਲ ਨੰਗਣੇ ਨਾਲ ਵੇਖ ਕੇ ਇਮਲੀ ਨੂੰ ਦੇਖਣ ਵਾਲੇ ਆ ਗਏ ਤੇ ਭਾਈ ਦੇਖ ਦੂਖ ਕੇ ਨਾ ਆਪਣੀ ਕੁੜੀ ਨੂੰ ਫੋਨ ਕਰਨ ਦੇ ਪੁੱਤਰ ਅਸੀਂ ਮੁੰਡਾ ਦੇਖ ਲਿਆ ਵਾ ਤੇ ਉਹ ਫ੍ਰਿਜ ਦੇ ਉੱਤੇ ਚੂਹੇ ਮਾਰ ਗੋਲੀਆਂ ਪਈਆਂ ਤੂੰ ਖਾ ਲੈ ਫਰੀਦ ਨੂੰ ਭਾਈ ਦੇਖਣ ਵਾਲੇ ਆ ਗਏ ਤੇ ਉਹ ਦੇਖ ਦੂਖ ਕੇ ਤੇ ਆਪਸ ਚ ਸਾਰੇ ਭਰਾ ਕਹਿੰਦੇ ਯਾਰ ਕਰੋ ਹਾਂ ਬੜਾ ਮਜ਼ਾ ਆਏਗਾ। ਅੱਛਾ ਇਮਲੀ ਨੂੰ ਦੇਖਣ ਵਾਲੇ ਆਏ ਉਹਨਾਂ ਨੇ ਕਿਹਾ ਮੁੰਡਾ ਕੀ ਕਰਦਾ ਕਹਿੰਦੇ ਸਾਊਥ ਅਫਰੀਕਾ ਹੁੰਦਾ ਕਹਿੰਦੇ ਕੰਮ ਕੀ ਕਰਦਾ ਕਹਿੰਦੇ ਅੰਗਰੇਜ਼ਾਂ ਦੇ ਜਨਾਜ਼ੇ ਅੱਗੇ ਅੱਗ ਵਾਲੀ ਸੋਟੀ ਲੈ ਕੇ ਅੱਛਾ ਇਮਲੀ ਨੂੰ ਵੇਖਣ ਆਏ ਨੇ ਤੇ ਇਹਦੇ ਅੱਬੇ ਨੇ ਨਾ ਵੈਲਡਿੰਗ ਵਾਲਾ ਸ਼ੀਸ਼ਾ ਉਹਨਾਂ ਨੂੰ ਫੜਾਇਆ ਕਹਿੰਦੇ ਹੁਣ ਵੇਖੋ। ਇਹਦੇ ਵਾਲ ਵੀ ਦੇਖਣ ਵਾਲੇ ਆਏ ਭਾਪ ਫੈਸਲ ਵਾਲ ਜਦੋਂ ਅਚਾਨਕ ਆਏ ਤਾਂ ਲਾਈਟ ਬੰਦ ਹੋ ਗਈ ਨੇ ਇੰਜ ਕਰਕੇ ਮਾਚਿਸ ਬਾਲੀ ਆ ਤੇ ਤੀਲੀ ਬਾਲੀ ਤੇ ਭਾਪ ਫੈਸਲ ਦੇ ਮੂੰਹ ਵੱਲ ਦੇਖ ਕੇ ਕਹਿੰਦੇ ਇਹ ਆਂखें ये चेहरा ये होंठ ये नाक कितनी जल्दी में बनाया होगा तुझे ए डड्डू ਇਮਲੀ ਨੂੰ ਵੇਖਣ ਵਾਲੇ ਆਏ ਭਾਈ ਇਮਲੀ ਨੂੰ ਦੇਖਣ ਵਾਲੇ ਆਏ ਤੇ ਉਹ ਦੇਖ ਦੂਖ ਕੇ ਕਹਿੰਦੇ ਯਾਰ ਸਾਡੇ ਲੋਕੇ ਕੁੜੀ ਨੂੰ ਤੂੰ ਆਪੇ ਮੁਤਮਿਨ ਕਰ ਪਤਾ ਕੀ ਇਮਲੀ ਨੂੰ ਦੇਖਣ ਵਾਲੇ ਆਏ ਉਹ ਜਾਣ ਲੱਗੇ ਇਹਨੂੰ ਕਰੀਮਾਂ ਤੇ ਦੰਦਾਂ ਵਾਲੀ ਪੇਸਟ ਦੇ ਗਏ। ਨਹੀਂ ਇਮਲੀ ਨੂੰ ਵੇਖਣ ਵਾਲੇ ਆਏ ਉਹਦੀ ਗੱਲ ਹੋਣ ਡਈ ਸੀ ਇਮਲੀ ਨੂੰ ਵੇਖਣ ਵਾਲੇ ਆਏ ਤੇ ਪੂਰਾ ਨਹੀਂ ਸ਼ਰਮਿੰਦਾ ਹੋਣੇ ਉਹਦੇ ਸਾਹਮਣੇ ਨਿਆਣੇ ਵਾਲੇ ਕੰਮ ਕਰੀ ਜਾਂਦੇ ਆ ਉਹ ਪਕਾਨਾ ਨਹੀਂ ਬਾਹਰ ਨੂੰ ਜਾਂਦਾ ਕੈਜੂਅਲ ਹੋਇਆ ਇਹਨੂੰ ਵੀ ਦੇਖਣ ਆਏ ਬੇਟੀਆਂ ਵਾਲੀ ਐਨਕ ਲਾਈ ਉਹਨਾਂ ਦੇ ਸਾਹਮਣੇ ਬੈਠਾ ਅਬਾਸ ਨੂੰ ਵੀ ਦੇਖਣਾ ਤੇ ਨਾਲ ਇੱਕ ਸਿਆਣਾ ਜਿਹਾ ਬੰਦਾ ਉਹ ਇਹਦੇ ਵਾਲਦ ਸਾਹਿਬ ਸਾਡੇ ਬੜੇ ਇਹਤਰਾਮ ਵਾਲੀ ਜਗ੍ਹਾ ਤੇ ਆ ਉਹ ਕਹਿੰਦੇ ਜੀ ਇਹ ਵਾ ਮੇਰਾ ਬੜਾ ਬੇਟਾ ਸਬੂਤ ਤੇ ਉਹਨਾਂ ਦੇ ਨਾਲ ਇੱਕ ਸਿਆਣਾ ਜਿਹਾ ਬੰਦਾ ਸੀ ਉਹਨੇ ਦੇਖ ਕੇ ਕਹਿੰਦਾ ਭਾ ਰਫੀਕ ਇਹਨੂੰ ਸੱਤੂ ਪਿਆਉਣਾ ਸ਼ੁਰੂ ਕਰ। ਨਹੀਂ ਇਮਲੀ ਨੂੰ ਵੇਖਣ ਵਾਲੇ ਆਏ ਤੇ ਉਹ ਬੰਦਾ ਕਹਿੰਦਾ ਬੇਟਾ ਕੀ ਕਰ ਲੈਤੇ ਹੋ ਕਹਿੰਦਾ ਭਾਈ ਫੈਸਲ ਨੂੰ ਦੇਖਣ ਵਾਲੇ ਆ ਗਏ ਭਾਈ ਉਹਨਾਂ ਨੂੰ ਆ ਪਸੰਦ ਵੀ ਆ ਗਏ ਬੈਠੇ ਬੈਠੇ ਉੱਥੇ ਬਾਸੀਆਂ ਹੀ ਇੰਨੀਆਂ ਕਿ ਲਈਆਂ ਉਹਨਾਂ ਦਾ ਦਿਲ ਚੜ ਗਿਆ। ਇਮਲੀ ਨੂੰ ਵੇਖਣ ਆਏ ਤੇ ਆਪਣੇ ਸਹੁਰੇ ਨਾਲ ਐਡਾ ਫਰੈਂਕ ਹੋ ਗਿਆ ਗੱਲਾਂ ਕਰਦੇ ਕਹਿੰਦਾ ਆਹ ਵੇਖੋ ਆ ਚੰਬਲ ਆ ਕਿ ਕੀ ਅੱਛਾ ਆ ਪਤਾ ਨਹੀਂ ਕੀ ਰੌਣਕ ਪੈ ਰਹੀ ਕਹਿੰਦਾ ਮੇਰੇ ਉਹ ਕਹਿੰਦੇ ਨਹੀਂ ਹੁਣ ਰਿਸ਼ਤੇ ਦੀ ਗੱਲ ਤੋਰੀਏ ਇੱਕ ਮਿੰਟ ਉਹਨਾਂ ਨੂੰ ਆ ਦੇਖ ਇਹਨੂੰ ਦੇਖਣ ਵਾਲੇ ਤੇ ਨਿਆਣਾ ਹੀ ਇੰਨਾ ਤੇਜ਼ ਆ ਜਿਹੜਾ ਕੋਈ ਹਿਸਾਬ ਨਹੀਂ ਹਾਲੇ ਕੋਈ ਰਿਸ਼ਤੇ ਦੀ ਗੱਲ ਨਹੀਂ ਕੋਈ ਬਾਤ ਨਹੀਂ ਸਿਰਫ ਦੇਖਣ ਵਾਲੇ ਆਇਆ ਤੇ ਵਿਚੋਲਾ ਵੀ ਵਿੱਚ ਵਾ ਤੇ ਬਾਹਰੋਂ ਇਹ ਡਿਸਪੀਟ ਨਾਲ ਆਉਂਦਾ ਕਹਿਣਾ ਸਾਹਮਣੇ ਬਾਬੂ ਜੀ ਉਹ ਕਰਾਉਣ ਵਾਲਾ ਸੀ ਜਿਹਨੂੰ ਬਾਬੂ ਜੀ ਕਹੀ ਜਾਂਦੇ ਸੀ ਉਹ ਕਰਾਉਣ ਵਾਲਾ ਸੀ ਵਿਚੋਲੇ ਸਲਾਮ ਅਲੈਕੁਮ ਬਾਬੂ ਜੀ ਉਹ ਕਹਿੰਦਾ ਚੱਲ ਇਮਲੀ ਨੂੰ ਭਾਈ ਫੇਰ ਰਿਸ਼ਤਾ ਦੇਖਣ ਵਾਲੇ ਆਏ ਉਹਨਾਂ ਨੇ ਇਹਨੂੰ ਧੁੱਪੇ ਭਾਇਆ ਵਿਹੜੇ 'ਚ ਬੈਠੇ ਆ ਕੁਰਸੀਆਂ ਲੱਗੀਆਂ ਤੇ ਉਹ ਇਹਦੇ ਵਾਲੇ ਦੇਖਣ ਤੇ ਉਹ ਤਸਵੀਰ ਵਾਂਗੂ ਸੱਤ ਰੰਗੀ ਨਹੀਂ ਜਿੱਦਾਂ ਇਧਰੋਂ ਹੋਰ ਤਰ੍ਹਾਂ ਦੀ ਉਧਰੋਂ ਹੋਰ ਮਲਟੀ ਸ਼ੇਡ ਵਾਲੀ ਉਹ ਬੁੜੀਆਂ ਉੱਠ ਉੱਠ ਕੇ ਕਹਿੰਦੀਆਂ ਨਹੀਂ ਇਧਰੋਂ ਕਿੱਦਾਂ ਦਾ ਲੱਗਦਾ ਨਹੀਂ ਇਧਰੋਂ ਅਬਾਸ ਨੂੰ ਭਾਈ ਉਹਦੀ ਗੱਲ ਦਾ ਮਜ਼ਾ ਅੱਛੀ ਗੱਲ ਬਸ ਯਾਰ ਔਨ ਫਾਇਰ ਹੈ ਅੱਛਾ ਇਮਲੀ ਨੂੰ ਦੇਖਣ ਵਾਲੇ ਆਏ ਤੇ ਜਾਣ ਲੱਗੇ ਸੱਸ ਸਹੁਰਾ ਨੂੰ ਕਹਿਣ ਸਾਨੂੰ ਪਿਆਰ ਦੇ ਅਸੀਂ ਜਾਈਏ। ਅੱਛਾ ਇਮਲੀ ਨੂੰ ਵੇਖਣ ਵਾਲੇ ਆਏ ਭਾਈ ਕੁੜੀ ਨਾਲ ਉਹਦਾ ਅੱਬੂ ਵੀ ਨਾਲ ਕੁੜੀ ਜਦੋਂ ਆਇਆ ਨਾ ਸਾਹਮਣੇ ਇਹਦਾ ਅੱਬਾ ਪਤਾ ਕੀ ਕਹਿੰਦਾ ਕੁੜੀ ਨੂੰ ਕਹਿੰਦਾ ਬੇਟਾ ਮੈਂ ਤੈਨੂੰ ਕਹਿੰਦਾ ਵੀ ਸੀ ਵੱਡਿਆਂ ਦਾ ਇਤਰਾਮ ਅੱਛਾ ਅਬਾਸ ਨੂੰ ਵੀ ਦੇਖਣ ਵਾਲੇ ਆਏ ਅਬਾਸ ਨੂੰ ਦੇਖਣ ਵਾਲੇ ਆਏ ਕੁੜੀ ਵਾਲੇ ਜਾਣ ਲੱਗੇ ਕਹਿੰਦੇ ਇਹਨੂੰ ਲਾਠੀਆਂ ਵਾਲੇ ਲੈ ਕੇ ਜਾਓ। ਉੱਥੇ ਉਹ ਦਮ ਅੱਛਾ ਉਹ ਹਾਰ ਨਹੀਂ ਪਾਉਂਦੇ ਫੈਸਲ ਨੂੰ ਵੇਖਣ ਵਾਲੇ ਆਏ ਫੈਸਲ ਨੂੰ ਵੇਖਣ ਸਾਰੀਆਂ ਬੀਬੀਆਂ ਵੀ ਉਹਨਾਂ ਦੀ ਵੇਖਣ ਆਈਆਂ ਉਹਨਾਂ ਇੱਕ ਬੱਚਾ ਨਾ ਲੰਮੇ ਪਾਇਆ ਮੰਜੀ ਤੇ 6 ਮਹੀਨਿਆਂ ਦਾ ਫੈਸਲ ਉੱਤੇ ਬਹਿ ਕੇ ਮਾਰ ਦੇਖ ਮੈਂ ਕਿਹਾ ਵਾਹ ਜੀ ਵਾਹ ਓ ਯਾਰ ਫਰੀਦ ਨੂੰ ਵੇਖਣ ਵਾਲੇ ਆਏ ਭਾਈ ਜੀ ਫਰੀਦ ਨੂੰ ਵੇਖਣ ਵਾਲੇ ਆਏ ਕੌਣ ਇਹਦਾ ਸਹੁਰਾ ਪਤਾ ਕੀ ਕਹਿੰਦਾ ਵਲੀਮੇ ਤੇ ਬਰਾਉਨ ਸ਼ਰਟ ਪਾਣੀ ਮੈਨੂੰ ਪੈਂਟ ਨਹੀਂ ਹਾਂਜੀ ਅੱਛਾ ਭਾਈ ਫਰੀਦ ਨੂੰ ਦੇਖਣ ਵਾਲੇ ਆਏ ਉਹ ਜਾਣ ਲੱਗੇ ਇਹਨੂੰ ਇੱਕ ਕੱਡੀ ਵਾਲੀ ਜੁੱਤੀ ਲੈ ਕੇ ਦੇ ਗਏ।
ਇਮਲੀ ਨੂੰ ਫੇਰ ਭਾਈ ਕੁੜੀ ਵਾਲੇ ਦੇਖਣ ਆਏ, ਦੇ ਦੂ ਕੇ ਜਾਣ ਲੱਗੇ ਆ, ਇਹਦੇ ਸਾਈਡ ਤੇ 4 ਕੁੱਪੇ ਤੇ ਪੀਲੀ ਡੋਰੀ ਬੰਨ ਗਈ। ਰਸਤਾ ਬੰਦ ਹੈ। ਇਮਲੀ ਨੂੰ ਵੇਖਣ ਆਏ ਤੇ ਇਹਦੇ ਸਹੁਰੇ ਨੇ ਚੰਗੀ ਤਰ੍ਹਾਂ ਵੇਖ ਕੇ ਤੇ ਮੂੰਹ ਤੇ ਚਾਕ ਨਾਲ ਕਾਟਾ ਲਾਤਾ। ਕਹਿੰਦਾ ਨਹੀਂ। ਭਾਈ ਇਹਨੂੰ ਉਹਨਾਂ ਨੇ ਦੇਖਿਆ ਤੇ ਕਹਿੰਦੇ ਚਾਚਾ ਜੀ ਤੁਹਾਡੀ ਮਿਹਰਬਾਨੀ ਇਹਦੀ ਤਸਵੀਰ ਮਿਲ ਜਾਏਗੀ। ਉਹਨਾਂ ਨੇ ਤਸਵੀਰ ਦਿੱਤੀ ਆ, ਉਹਨਾਂ ਨੇ ਸਿੱਧੀ ਜਾ ਕੇ ਇੱਕ ਡੋਰ ਨੂੰ ਇਹਦੀ ਸੁਪਾਰੀ ਦੇ ਦਿੱਤੀ। ਨਾਈ ਜਾ ਕਹਿੰਦਾ ਇਮਲੀ, ਨਾਈ ਜਾ ਕਹਿੰਦਾ ਮੇਰੇ ਵਾਲ ਕਰ ਦੋ। ਕਹਿੰਦਾ ਯਾਰ ਤੂੰ ਨੇਰੇ ਹੋਇਆ ਹੈਗਾ, ਇਦਾਂ ਮੇਰਾ ਵਿਹਾਰ ਖਰਾਬ। ਦੂਜੇ ਗਾਹਕਾਂ ਨੂੰ ਵੀ ਪਤਾ ਚੱਲਦਾ ਇਮਲੀ ਦੇ ਵਾਲ ਕਰ। ਬਾਸ ਦਾ ਰਿਸ਼ਤਾ ਦੇਖਣ ਆਏ ਆ, ਉਹਨਾਂ ਨੇ ਬਾਸ ਨੂੰ ਬਿਠਾਇਆ ਸਾਹਮਣੇ ਤੇ ਉਹ ਕਹਿੰਦੇ ਦਿਖਾਓ, ਕਹਿੰਦੇ ਆ, ਉਹ ਕਹਿੰਦਾ ਬਸ ਇੰਨਾ ਕੁ। ਇਮਲੀ ਨੂੰ ਵੇਖਣ ਆਏ ਤੇ ਇੱਕ ਗੱਲ ਤੋਂ ਨਾ ਹੋ ਗਈ, ਭਲਾ ਕਿਉਂ? ਉਹ ਜਿਹੜੀ ਬੁੱਢੀ ਵੇਖਣ ਆਈ ਸੀ ਤੇ ਬੂਹੇ 'ਚ ਹੱਥ ਦੇ ਦਿੱਤਾ। ਇਮਲੀ ਨੂੰ ਭਾਈ ਫੇਰ ਕੁੜੀ ਵਾਲੇ ਵੇਖਣ ਆਏ, ਉਹ ਵੇਖ ਕੇ ਨਾ ਕਰ ਗਏ ਤੇ ਬਾਹਰ ਨਿਕਲ ਕੇ ਉਹਨਾਂ ਨੂੰ ਕਹਿੰਦਾ ਹੁਣ ਮੈਂ ਤੁਹਾਨੂੰ ਵੇਖਾਂਗਾ। ਹੁਣ ਮੈਂ ਤੁਹਾਨੂੰ ਦੇਖਣਾ ਦੇਖ। ਹਾਂਜੀ ਅਮਰ ਸ਼ਾਮ ਰੂਟੀਨ ਦੇ ਵਿੱਚ ਮੁੰਡਾ ਪਸੰਦ ਆਏ ਵੇ ਨਾ, ਉਹਦੇ ਹੱਥ ਤੇ ਰੁਪਈਆ ਰੱਖਦੇ ਆ। ਭਾਈ ਫਰੀਦ ਨੂੰ ਦੇਖਣ ਵਾਲੇ ਆਏ ਤੇ ਕੁੜੀ ਦਾ ਭਰਾ 100 ਦਾ ਨੋਟ ਮੂੰਹ 'ਚ ਲੈ ਕੇ ਕਹਿੰਦਾ ਆਇਆ। ਉਹਦੇ ਕੋਲ 10 ਵਾਲੇ ਨੋਟ ਤੋਂ ਚੁੰਡੀਆਂ ਬਣਵਾ ਰਹੇ। ਨਹੀਂ ਫਰੀਦ ਨੂੰ ਵੇਖਣ ਵਾਲੇ ਆਏ ਆ। ਇਹਦਾ ਸਹੁਰਾ ਕਹਿੰਦਾ ਯਾਰ ਇਹਨੂੰ ਮੈਂ ਪਹਿਲੇ ਵੀ ਕਿਤੇ ਨਹੀਂ ਵੱਜਾ ਹੁਣ ਦੇ ਨਾਲ। ਇਹਦਾ ਸਹੁਰਾ ਕਹਿੰਦਾ ਯਾਰ ਮੈਨੂੰ ਪਹਿਲੇ ਕਿਤੇ ਦੇਖਿਆ ਵਾ, ਮੈਨੂੰ ਮੇਲਾ ਨਹੀਂ ਯਾਦ ਆਉਣ ਡਿਆ। ਉਹ ਵੇਲਾ ਵੀ ਨਹੀਂ ਯਾਦ ਆਉਂਦਾ। ਅੱਛਾ ਭਾਈ ਫਰੀਦ ਨੂੰ ਦੇਖਣ ਵਾਲੇ ਆਏ ਤੇ ਪਸੰਦ ਹੀ ਕਰ ਗਏ। ਉਹ ਕਰਨਾ ਹੀ ਮੈਂ ਕਹਿੰਦਾ ਵਾ ਗੱਲ ਪੱਕੀ ਹੋ ਗਈ ਇਹਦੀ। ਉਹ ਜਿਹੜੀ ਸੀਗੀ ਨਾ ਸੱਸ, ਉਹਨੇ ਕਿਹਾ ਪੁੱਤ ਐਤਕੀ ਤੇ ਤੈਨੂੰ ਈਦ ਕੀ ਭੇਜਾ? ਕਹਿੰਦਾ ਇੱਕ ਸਾੜੀ ਤੇ ਇੱਕ ਮੇਕਅਪ ਵਾਲੀ ਕਿੱਟ। ਫਰੀਦ ਨੂੰ ਭਾਈ ਵੇਖਣ ਵਾਲੇ ਆਏ, ਪਸੰਦ ਕਰ ਗਏ, ਵਿਆਹ ਵੀ ਹੋ ਗਿਆ ਤੇ ਮਹੀਨੇ ਕੁ ਬਾਅਦ ਆਪਣੇ ਅੱਬੂ ਨੂੰ ਕਹਿੰਦਾ ਮੇਰੇ ਨਾਲ ਜ਼ੁਲਮ ਹੁੰਦੇ ਆ। ਭਾਈ ਬਾਸ ਨੂੰ ਦੇਖਣ ਆਏ, ਜਾਂਦੇ ਹੋਏ ਗਰਾਈ ਵਾਟਰ ਤੇ ਬੋਲ ਮੀਟਾ ਦੇ ਗਏ। ਫਰੀਦ ਨੂੰ ਵੀ ਭਾਈ ਕੁੜੀ ਵਾਲੇ ਦੇਖਣ ਆਏ, ਵੇਖ ਬੂਕ ਕੇ ਉਹ ਜਾਣ ਲੱਗਿਆ। ਉਹਨਾਂ ਨੇ ਕਿਹਾ ਕੀ ਕਰਦਾ ਮੁੰਡਾ? ਇਹਦੇ ਘਰ ਦੇ ਕਹਿੰਦੇ ਮੁੰਡਾ ਨਾ ਅੰਗ ਚਲਾਉਂਦਾ ਵਾ। ਅੰਗ? ਅੱਛਾ ਭਾਈ ਬਾਸ ਨੂੰ ਦੇਖਣ ਆਏ ਤੇ ਉਹ ਜਾਂਦੇ ਹੋਏ ਇਹਨੂੰ ਨਾ ਸਿਰੀਲੈਕ ਦਾ ਡੱਬਾ ਦੇ ਰਹੇ। ਨਹੀਂ ਬਾਸ ਨੂੰ ਵੇਖਣ ਵਾਲੇ ਆਏ, ਉਹ ਕਹਿੰਦੇ ਬੇਟਾ ਕੁਝ ਬਣਾਇਆ ਬਣਾਇਆ? ਕਹਿੰਦਾ ਹਾਂ। ਕਹਿੰਦੇ ਦਿਖਾ। ਇੰਨੇ ਘੰਟੇ ਲੱਗ ਗਏ, ਕਹਿੰਦਾ ਮੈਂ ਜਿੱਤੇ ਸਾਰੇ। ਇਹਨੂੰ ਵੇਖਣ ਆਏ ਨਾ, ਇਹਨੂੰ ਵੇਖਣ ਆਏ ਤੇ ਇਹਨੂੰ ਕਹਿੰਦੇ ਐ ਕਰ, ਇਹਨੇ ਐ ਕੀਤਾ, ਕਹਿੰਦਾ ਖੀਰਾ। ਇਹਨੂੰ ਵੇਖਣ ਵਾਲੇ ਆਏ ਆਣਾ ਸੀ ਤੇ ਆਪਣੇ ਅੱਬੂ ਨੂੰ ਕਹਿੰਦਾ ਤੁਸੀਂ ਟੈਨਸ਼ਨ ਨਾ ਲਿਓ, ਮੈਂ ਵੇਖਿਓ ਐਟਮ ਹੀ ਐਸੀ ਕਰਨੀ, ਓਕੇ ਕੰਮ ਹੋ ਜਾਏਗਾ। ਉਹ ਆਏ ਆ ਵੇਖਣ ਤੇ ਇੰਜ ਕਰਕੇ ਸਾਫਾ ਸੁੱਟ ਕੇ ਇੰਜ ਕਰਕੇ ਮੂੰਹ 'ਚ ਸਿਗਰਟ ਲਾਂਦਾ ਹੀ ਆ ਰਿਹਾ ਸਟਾਈਲ ਨਾਲ, ਤੇ ਚੰਗੇ ਛਿੱਤਰ ਪਏ, ਪੱਕਾ ਲੱਗ ਗਿਆ। ਅਮੈਰ ਨੂੰ ਕੁੜੀ ਵਾਲੇ ਦੇਖਣ ਆਏ, ਇੰਨਾ ਤਿਆਰ ਹੋਇਆ, ਉਹ ਆਏ ਨਹੀਂ। ਉਹਨਾਂ ਨੇ ਕਿਹਾ ਗਲੀਆਂ ਸਜਾਈਆਂ ਪੇਸਟਰੀ ਵਾਲਿਆਂ ਤਿਆਰ ਹੋ ਕੇ ਕੋਂਟਰ ਨੂੰ ਕਹਿੰਦੇ ਆ ਆਏ ਨਹੀਂ ਆ ਵੇਲਾ। ਭਾਜੀ ਮੈਰ ਨੂੰ ਦੇਖਣ ਵਾਲੇ ਆਏ ਆ, ਉਹਨਾਂ ਨੇ ਦੇਖ ਕੇ ਪਸੰਦ ਕਰਕੇ ਹੱਥ ਤੇ ਪਜਾਮਾ ਦਾ ਨੋਟ ਰੱਖਤਾ ਤੇ ਉੱਠ ਕੇ ਬੋਤਲ ਪੀਣ ਚਲੇ ਗਏ। ਇਹਨੂੰ ਵੇਖਣ ਆਏ ਤੇ ਉਹਨਾਂ ਨੇ 5 ਧਾਰੇ ਦੀ ਤਲੀ ਤੇ ਰੱਖਿਆ। ਉਹਨੇ ਕਿਹਾ ਜੀ ਇਹਦੇ 'ਚ 3 ਧਾਰੇ ਦੀ ਦਵਾਈ ਦਾ ਤੇ 2 ਧਾਰੇ ਦੇ ਕੱਪੜਿਆਂ ਦਾ। 3 ਹਜ਼ਾਰੇ ਦੀ ਦਵਾਈ ਦਾ ਤੇ 2 ਹਜ਼ਾਰੇ ਦੇ ਦਾਰੂ ਦਾ। ਓਏ ਤੇ ਇਹ ਇੰਨਾ ਕਮਜ਼ੋਰ ਆ, ਇਹਨੂੰ ਦੇਖਣਾ ਉਹਨਾਂ ਨੇ 5000 ਰੁਪਏ ਤਲੀ ਤੇ ਰੱਖਿਆ ਤੇ ਨਾਲੇ ਇੰਜ ਡਿੱਗ ਪਿਆ। ਉਹ ਮੇਰੇ ਮਾਲਕਾ। ਅਮੈਰ ਨੂੰ ਵੀ ਭਾਈ ਕੁੜੀ ਵਾਲੇ ਦੇਖਣ ਆਏ, ਉਹਨਾਂ ਨੇ 5000 ਰੁਪਏ ਦੀ ਤਲੀ ਤੇ ਰੱਖਿਆ ਤੇ ਉਹਨਾਂ ਨੂੰ ਵੀ ਕਹਿੰਦੇ ਆ ਮੇਰੇ ਬੁੱਢੇ ਨੂੰ ਕਹਿ ਦਿਓ ਉਹ ਖੋਲ ਲੈਂਦਾ ਹੁੰਦਾ, ਉਹ ਬਾਅਦ ਚ ਖੋਲ ਮੇਰਾ ਵਾ। ਉਹਨਾਂ ਸਾਹਮਣੇ ਆਪਣੇ ਬੁੱਢ ਕਹੀ ਜਾਂਦਾ ਮੈਂ ਦੇਣਾ ਨਹੀਂ। ਇਹਨੂੰ ਦੇਖਣ ਆਏ ਤੇ ਉਹਨਾਂ ਨੇ ਉਸਤਾਦ ਜੀ ਇਹਦੀ ਤਲੀ ਤੇ ਰੁਪਈਆ 2000 ਰੱਖਿਆ ਤੇ ਉਹਨਾਂ ਦੇ ਸਾਹਮਣੇ ਬੈਠਾ ਕਹਿੰਦਾ ਆ 700 ਦਾ 7 ਨੰਬਰ ਲਾ ਕੇ 300 ਦਾ 3 ਨੰਬਰ ਆਕੜੇ ਲਵਾ ਰਿਹਾ। ਇਹਨੂੰ ਵੇਖਣ ਆਏ ਤੇ ਆਪਣੇ ਸਹੁਰੇ ਨੂੰ ਨਾ ਸਾਰੀ ਗੱਲਬਾਤ ਹੋ ਗਈ ਓਕੇ, ਤੇ ਬਾਅਦ ਚ ਉਹਨੂੰ ਕਹਿਣ ਡਿਆ ਕੱਛਾਂ ਦੇ ਮੌਕਿਆਂ ਦਾ ਕੋਈ ਇਲਾਜ ਪਤਾ? ਇਮਲੀ ਨੂੰ ਭਾਈ ਫੇਰ ਵੇਖਣ ਆਏ ਤੇ ਉਹ ਇਦਾਂ ਬੱਕਰੇ ਵਾਂਗੂ ਇਹਨੂੰ ਚੈੱਕ ਕਰ ਚੋਗਾ ਕਿ ਚੀਕਾ। ਫਰੀਦ ਨੂੰ ਦੇਖਣਾ ਤੇ ਉਸੇ ਪੈਰਾਂ ਦੇ ਜਵਾਬ ਦੇ ਗਏ। ਕਿਉਂ? ਜਦੋਂ ਅੰਦਰ ਆਇਆ ਤੇ ਫਰੀਦ ਅੱਜ ਬੈਠਾ ਹੈ, ਉਹ ਕਹਿੰਦੇ ਦੇਖ ਲਿਆ ਜੀ ਠੀਕ। ਫੇਰ ਭਾਈ ਮੈਰ ਨੂੰ ਕੁੜੀ ਵਾਲੇ ਦੇਖਣ ਆਏ, ਉਹਨਾਂ ਨੇ 5000 ਰੁਪਇਆ ਤਲੀ ਤੇ ਰੱਖਿਆ ਤੇ ਵੇਖ ਕੇ ਉਹਨਾਂ ਦੇ ਸਾਹਮਣੇ ਚੈੱਕ ਕਰਨ ਦਿਆ, ਕਹਿੰਦਾ ਪਿਛਲੀ ਦਫਾ ਵੀ ਕੋਈ ਜਾਲੀ ਦੇ ਗਿਆ। ਇਹਨੂੰ ਵੇਖਣ ਵਾਲੇ ਆਏ, ਪਹਿਲੋਂ ਵੀ ਬੜੇ ਆਏ, ਰਿਜੈਕਟ ਕਰ ਗਿਆ। ਇਹਨੇ ਕਿਹਾ ਹੁਣ ਕੋਈ ਗੱਲ ਨਵੀਂ ਸੁਣਾਣੀ ਪੈਣੀ। ਉਹਨਾਂ ਨੇ ਆ ਕੇ ਪੁੱਛਿਆ ਜੀ ਮੁੰਡੇ ਦਾ ਨਾਂ ਕੀ ਹੈ, ਤੇ
ਤੇ ਐਵੇਂ ਕਹਿੰਦਾ ਸਦੀਕ ਸੇਠੀ। ਓ ਯਾਰ ਇਹਨੂੰ ਤਾਂ ਮਹੱਲੇ 'ਚ ਬੜੇ ਛਿੱਤਰ ਪਏ, ਆਪਣੇ ਬੁੜੇ ਕੋਲ ਇਹਨੂੰ ਬੜੇ ਛਿੱਤਰ ਪਏ। ਇਹਨੂੰ ਦੇਖ ਇਹਨੇ ਨਾ ਘਰ 'ਚ ਰੌਲਾ ਪਾਤਾ ਕਿ ਮੈਨੂੰ ਦੇਖਣ ਵਾਲੇ ਆ ਰਹੇ ਆ, ਮਠਿਆਈਆਂ ਲਿਆ 2-2.5 ਰੁਪਇਆ ਲਾਤਾ ਤੇ ਉਹ ਕਾਰ ਦੇ ਉੱਤੇ ਉਤਰਿਆ ਤੇ ਸਾਰੇ ਦਵਾ ਦਾ ਫੁੱਲ ਕਹਿੰਦੇ ਭਾਈ ਨਾ ਐਮ ਸੌਰੀ ਅਸਾਂ ਤੁਹਾਡਾ ਮਕਾਨ ਦੇਖਣ ਆਇਆ, ਵਿਕੜੇ ਲਾਇਆ ਤੁਸੀਂ। ਇਮਲੀ ਨੂੰ ਵੇਖਣ ਆਏ ਤੇ ਉਹਨਾਂ ਨੇ ਪੁੱਛਿਆ ਤੇਰਾ ਨਾਂ ਕੀ ਹੈ, ਤੇ ਉਹਨੂੰ ਰੁੱਸਿਆ ਬੇਟਾ ਤੁਸੀਂ ਨਾ ਹੀ ਕਰਨੀ। अच्छा जी बहुत शुक्रिया, नाज़रीन वी आर डूइंग ओनली जस्ट चिल। कैसा लगा आपको, अपनी दुआ में याद रखिएगा। सज्जाद जानी टीम आपके लिए हमेशा कोई ना कोई फॉर्मेट कोई ना कोई ट्रैक असी कोशिश करने हासे खेडे वंडिए ते इसलिए क्योंकि मुझे कमी नहीं होगी कभी मोहब्बत में। आहा 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 की है मुझे कमी नहीं होगी कभी मोहब्बत में, मुझे कमी नहीं होगी कभी मोहब्बत में, इसीलिए तो क्लीन शेव करा रखी है। मुझे कमी नहीं होती मोहब्बत में। आगे मुझे कमी नहीं होगी कभी मोहब्बत में, ये मेरा रिज्क है और आसमां से आता है। हाय 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 वाह 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 वाह। अपना बहुत सारा ख्याल रखिएगा। पाकिस्तान के लिए, अपने लिए रमज़ान मुबारक में दुआएं कीजिए, अपने प्यारों के लिए दुआएं कीजिए जो दुनिया से चले गए, उनके लिए मग़फ़िरत के लिए, हमारी सेहतों के लिए, अपनी सेहतों के लिए बहुत सारा ख्याल रखिएगा। पाकिस्तान देखने वाले आ गए, जिंदाबाद। ਫਰੀਦ ਨੂੰ ਦੇਖਣ ਵਾਲੇ ਆ ਗਏ, ਪਾਕਿਸਤਾਨ ਜ਼ਿੰਦਾਬਾਦ ਤੋਂ ਬਾਅਦ ਦੇਖਣ ਵਾਲੇ ਆ ਗਏ ਤੇ ਦੇਖ ਦੂਖ ਕੇ ਸਾਰੇ ਗੱਲਾਂ ਕਰਨ ਦੇ ਓਕੇ ਕਰਦੇ ਹੋ, ਆਪਣਾ ਵੀ ਹਿਸਾਬ ਠੀਕ ਹੋ ਜਾਣਾ। ਇਮਲੀ ਨੂੰ ਵੀ ਮੇਰੀ ਵੀ ਇਮਲੀ ਨੂੰ ਵੀ ਭਾਈ ਫੇਰ ਕੁੜੀ ਵਾਲੇ ਦੇਖਣ ਆਏ ਤੇ ਉਹ ਬਾਹਰ ਆਏ ਤੇ ਮਹੱਲੇ ਵਾਲੇ ਕਹਿੰਦੇ ਕਿੱਧਰ ਆਏ, ਕਹਿੰਦੇ ਬਸ ਯਾਰ ਬੁਰਾ ਟਾਈਮ ਵੇਖਣਾ। ਮੇਰੀ ਵੀ ਇਹਨੂੰ ਵੀ ਦੇਖਣ ਵਾਲੇ